ਵਿੱਚੇ ਵਜੂ ਕਿਉਂਕਿ ਉਹ ਭਾਰਤੀ ਜਨਤਾ ਪਾਰਟੀ ਦਾ ਸਾਥੀ ਹੈ। ਤੇ ਹੁਣ ਇਹ ਮੱਲਮ ਲਾਉਂਦਾ ਪਿਆ ਜ਼ਖਮਾਂ ਤੇ, ਪਰ ਜ਼ਖਮ ਇਹਨੇ ਹੁਣ ਕਿਉਂ ਦਿੱਤੇ? ਸਭ ਤੋਂ ਵੱਡਾ ਸਵਾਲ ਤੇ ਇਹੋ ਹੀ ਆ। ਹੁਣ ਕਹਿੰਦਾ ਕਿ ਦੇਖੋ ਅਸੀਂ ਮੰਦਿਰ ਜਿੰਨੇ ਵੀ ਮਸਜਿਦ ਨੁਕਸਾਨੇ ਗਏ, ਇਸ ਤੋਂ ਇਲਾਵਾ ਜੋ ਮਦਰਸਿਆਂ ਦਾ ਨੁਕਸਾਨ ਹੋਇਆ ਉਹਦੀ ਭਰਪਾਈ ਆਪਣੇ ਕੋਲੋਂ ਕਰਾਂਗੇ। ਤੇ ਨੌਬਤ ਕਿਉਂ ਆਈ? ਸਭ ਤੋਂ ਵੱਡਾ ਸਵਾਲ ਤੇ ਇਹੋ ਹੀ ਆ ਨਾ। ਕਿਉਂਕਿ ਦੇਖੋ ਜਿਹੜਾ ਰਾਮਨੌਮੀ ਦਾ ਜਲੂਸ ਕੱਢਿਆ ਇਹਨਾਂ ਨੇ, ਜਲਸਾ ਕੱਢਿਆ ਭਾਗਲਪੁਰ ਜਿੱਥੋਂ ਸ਼ੁਰੂਆਤ ਹੋਈ, ਉੱਥੇ ਇਹਨਾਂ ਦੀ ਇਜਾਜ਼ਤ ਹੀ ਹੈ ਨਹੀਂ ਸੀ ਆਪਦੇ ਕੋਲੇ ਉਹ ਜਲਸਾ ਕੱਢਣ ਦੀ। ਉੱਥੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕੇਂਦਰ ਦਾ ਮਿਨਿਸਟਰ ਹੈ ਉਹਦਾ ਅਗਵਾਨੂ ਬਣ ਕੇ ਜਲਸਾ ਉਸ ਜਗ੍ਹਾ ਲੈ ਕੇ ਗਿਆ ਜਿੱਥੇ ਮੁਸਲਮਾਨਾਂ ਦੀ ਕਾਫੀ ਗਿਣਤੀ ਰਹਿੰਦੀ ਸੀਗੀ। ਉੱਥੇ ਇਹਨਾਂ ਨੇ ਭੜਕਾਊ ਤਕਰੀਰਾਂ ਕੀਤੀਆਂ, ਗਾਣੇ ਪੁੱਠੇ ਸਿੱਧੇ ਲਾਏ, ਨਾਅਰੇ ਪੁੱਠੇ ਸਿੱਧੇ ਲਾਏ। ਉਸ ਤੋਂ ਬਾਅਦ ਫਿਰ ਸਾਰਾ ਫਸਾਦ ਸ਼ੁਰੂ ਹੋਇਆ ਭਾਗਲਪੁਰ ਤੋਂ, ਮੁੜ ਕੇ 10-12 ਜ਼ਿਲ੍ਹਿਆਂ 'ਚ ਚਲੇ ਗਿਆ। ਸਭ ਤੋਂ ਵੱਡੀ ਗੱਲ ਤੇ ਇਹੋ ਹੀ ਆ ਕਿ ਬਾਅਦ ਦੇ ਵਿੱਚ ਕਦੇ ਕਹਿ ਦੇਣਾ ਕਿ ਦੇਖੋ ਜੀ ਇਹ ਕੰਮ ਅਸੀਂ ਨਹੀਂ ਇੱਥੇ ਚੱਲਣ ਦੇਵਾਂਗੇ, ਇਹ ਚੀਜ਼ਾਂ ਅਸੀਂ ਨਹੀਂ ਇੱਥੇ ਹੋਣ ਦੇਵਾਂਗੇ, ਫਿਰ ਅਸੀਂ ਮਦਰਸੇ ਮਸਜਿਦਾਂ ਠੀਕ ਕਰਾਂਗੇ। ਤੇ ਇਹ ਸਾਰਾ ਕੁਛ ਹੋਣ ਕਿਉਂ ਦਿੱਤਾ? ਸਭ ਤੋਂ ਵੱਡੀ ਗੱਲ ਤੇ ਇਹੋ ਆ। ਬਾਅਦ ਦੇ ਵਿੱਚ ਜੋ ਮਰਜ਼ੀ ਕਰੀ ਜਾਓ। ਹੁਣ ਇੱਕ ਚੀਜ਼ ਹੋਰ ਵੀ ਬੜੀ ਦਿਲਚਸਪ ਆ ਕਿ ਇਹ ਨਿਤੀਸ਼ ਕੁਮਾਰ ਕਿਹਦੀ ਦੋਗਲੀ ਨੀਤੀ ਤੇ ਚੱਲਦਾ ਪਿਆ। ਇਹ ਹੁਣ ਭਾਗਲਪੁਰ ਦੇ ਵਿੱਚ ਜਿਹੜੇ 1999 ਚ ਦੰਗੇ ਹੋਏ ਸੀਗੇ, ਉਹਨਾਂ ਦੇ ਵਿੱਚ ਜਿਹੜਾ ਮੁੱਖ ਤੌਰ ਤੇ ਸ਼ਾਮਲ ਸਮਝਿਆ ਜਾਂਦਾ ਸੀ ਪੁਲਿਸ ਅਫਸਰ, ਉਹਨੂੰ ਇਹਨਾਂ ਨੇ DGP ਬਣਾ ਦਿੱਤਾ ਚੁੱਕ ਕੇ। ਔਰ ਨਿਤੀਸ਼ ਕੁਮਾਰ ਕਿਆ ਕਮਾਲ ਦਾ ਦੋਗਲਾ ਆਦਮੀ ਹੈ। ਕਿਸੇ ਸਮੇਂ ਲਾਲੂ ਪ੍ਰਸਾਦ ਯਾਦਵ ਤੇ ਦੋਸ਼ ਲਾਇਆ ਕਰਦਾ ਸੀਗਾ ਕਿ ਇਸ ਪੁਲਿਸ ਅਫਸਰ ਦੇ ਖਿਲਾਫ ਜਦੋਂ ਪੜਤਾਲੀਆ ਕਮਿਸ਼ਨ ਰਿਪੋਰਟ ਤਿਆਰ ਕਰ ਚੁੱਕਾ ਕਿ ਇਸ ਬੰਦੇ ਨੇ ਭੜਕਾਊ ਤਕਰੀਰ ਕੀਤੀ ਸੀ, ਇਸ ਬੰਦੇ ਨੇ ਸ਼ਹਿ ਦਿੱਤੀ ਸੀ ਦੰਗਾਕਾਰੀਆਂ ਨੂੰ, ਤੇ ਤੂੰ ਇਹਦੇ ਤੇ ਕਾਰਵਾਈ ਕਿਉਂ ਨਹੀਂ ਕਰਦਾ? ਤੇ ਕਮਾਲ ਦੀ ਗੱਲ ਹੈ ਕਿ ਜਿਸ ਬੰਦੇ ਨੂੰ ਲੈ ਕੇ ਇਹ ਲਾਲੂ ਪ੍ਰਸਾਦ ਯਾਦਵ ਦਾ ਕਾਫੀਆ ਕਰਦਾ ਹੁੰਦਾ ਸੀ, ਉਸੇ ਬੰਦੇ ਨੂੰ ਇਹਨਾਂ ਨੇ ਹੁਣ DGP ਲਾ ਦਿੱਤਾ। ਔਰ ਇਤਫਾਕ ਦੇਖੋ ਕਿ ਇਹ ਸ਼ੁਰੂਆਤ ਵੀ ਦੰਗਿਆਂ ਦੀ ਭਾਗਲਪੁਰ ਤੋਂ ਹੋ ਗਈ। ਸੋ ਸਭ ਤੋਂ ਵੱਡਾ ਸਵਾਲ ਤੇ ਇਹੋ ਹੀ ਆ ਕਿ ਪਹਿਲਾਂ ਇਹ ਸਾਰੀਆਂ ਚੀਜ਼ਾਂ ਕਰਨੀਆਂ, ਉਸ ਤੋਂ ਬਾਅਦ ਫਿਰ ਥੋੜਾ ਬਹੁਤ ਇਹੋ ਜਿਹਾ ਕਰਕੇ ਹੱਥ ਪੱਲਾ ਮਾਰ ਕੇ ਫਿਰ ਆਪਣੀ ਹਮਦਰਦੀ ਬਤੌਰ ਲੈਣੀ। ਇਹ ਰਾਜਨੀਤੀ ਮੇਰੇ ਖਿਆਲ ਦੇ ਨਾਲ ਬਹੁਤ ਖਤਰਨਾਕ ਰਾਜਨੀਤੀ ਹੈ। ਜੀ ਜੀ ਜੀ। ਤੇ ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਭਾਜਪਾ ਦੇ ਇੱਕ ਹੋਰ ਦਲਿਤ ਸਾਂਸਦ ਨੇ ਲਾਏ ਆਪਣੀ ਹੀ ਸਰਕਾਰ ਦੇ ਉੱਤੇ ਦੋਸ਼। ਇਹ ਦਲਿਤਾਂ ਦਾ ਜਿਹੜਾ ਆਕਰੋਸ਼ ਆ, ਪਤਾ ਨਹੀਂ ਹੁਣ ਇਹ ਰਾਜਨੀਤੀ ਦੀ ਮੰਗ ਹੋ ਗਈ ਹੈ ਕਿ ਦਲਿਤਾਂ ਦੀ ਹਮਦਰਦੀ ਹਰੇਕ ਸਿਆਸੀ ਸੰਗਠਨ ਖੱਟਣਾ ਚਾਹੁੰਦਾ, ਜਾਂ ਫਿਰ ਇਹ ਦਲਿਤ ਪ੍ਰੇਮ ਹੈ ਜਿਹੜਾ ਉਹ ਜਾਗ ਪਿਆ, ਇਹ ਹੇਜ ਜਾਗ ਪਿਆ। ਕਿਉਂਕਿ ਧੜਾ ਧੜ ਭਾਰਤੀ ਜਨਤਾ ਪਾਰਟੀ ਦੇ ਅੰਦਰੋਂ ਹੀ ਮੈਂਬਰ ਪਾਰਲੀਮੈਂਟ ਉੱਠਦੇ ਪਏ ਜਿਹੜੇ ਵਿਰੋਧਤਾ ਕਰਦੇ ਪਏ ਵੱਖ-ਵੱਖ ਐਂਗਲਾਂ ਤੋਂ। ਸਵਿਤਰੀ ਬਾਈ ਫੂਲੇ ਤੇ ਤੁਹਾਨੂੰ ਯਾਦ ਹੋਣਾ, ਲਖਨਊ ਦੇ ਵਿੱਚ ਉੱਥੇ ਰੈਲੀ ਬਹੁਤ ਵੱਡੀ ਕੀਤੀ ਆ। ਉਹ ਕਹਿੰਦੀ ਹੈ ਕਿ ਭਾਰਤੀ ਜਨਤਾ ਪਾਰਟੀ ਵਾਲੇ ਤੇ ਸੰਵਿਧਾਨ ਖਤਮ ਕਰਨ ਨੂੰ ਫਿਰਦੇ ਆ, ਦਲਿਤਾਂ ਦੇ ਅਧਿਕਾਰ ਖਤਮ ਕਰਨ ਨੂੰ ਫਿਰਦੇ ਆ, ਤੇ ਜੇ ਲੋੜ ਪਈ ਤੇ ਮੈਂ ਮਾਇਆਵਤੀ ਦਾ ਵੀ ਸਾਥ ਦੇਣ ਨੂੰ ਤਿਆਰ ਹੈ। ਭਾਰਤੀ ਜਨਤਾ ਪਾਰਟੀ ਦੀ ਮੈਂਬਰ ਪਾਰਲੀਮੈਂਟ ਕਹਿ ਰਹੀ ਆ। ਪਰ ਇਸ ਤੋਂ ਇਲਾਵਾ ਕੱਲ ਇੱਕ ਮੈਂਬਰ ਪਾਰਲੀਮੈਂਟ ਨੇ ਖੱਤ ਲਿਖ ਦਿੱਤਾ, ਔਰ ਐਡਾ ਅਰਕ ਜਿੱਡਾ ਖੱਤ ਉਹਦਾ ਗਿਆ ਨਰਿੰਦਰ ਮੋਦੀ ਨੂੰ। ਉਹ ਕਹਿੰਦਾ ਕਿ ਇਹ ਦਲਿਤਾਂ ਤੋਂ ਇੰਨਾ ਮੁਸ਼ਕ ਆਉਂਦਾ ਯੋਗੀ ਆਦਿੱਤਿਆਨਾਥ ਨੂੰ ਕਿ ਜਲੀਲ ਕਰਕੇ ਕੱਢ ਦਿੰਦਾ, ਮੈਨੂੰ ਵੀ ਮੀਟਿੰਗ ਦੇ ਵਿੱਚ ਇਹਨੇ ਧੱਕੇ ਮਾਰ ਕੇ ਕੱਢ ਦਿੱਤਾ। ਅੱਜ ਇੱਕ ਹੋਰ ਦਲਿਤ ਸਾਂਸਦ ਹੈ ਜਿਹੜਾ ਉਹ ਬੋਲ ਪਿਆ, ਉਹਨੇ ਇਹ ਗੱਲ ਕਹੀ, ਉਹ ਕਹਿੰਦਾ ਕਿ ਯੂਪੀ ਦੇ ਵਿੱਚ ਅੰਨੀ ਮੱਛੀ ਪਈ ਹੈ। ਮੈਂਬਰ ਪਾਰਲੀਮੈਂਟ ਹੈ ਅਸ਼ੋਕ ਦੌਰੇ ਨੇ ਕਿਹਾ ਕਿ ਦੇਖੋ ਇੱਥੇ ਦਲਿਤ ਅੰਦੋਲਨ ਹੋਇਆ, ਦਲਿਤ ਅੰਦੋਲਨ ਤੋਂ ਬਾਅਦ ਜੋ ਹੁੰਦਾ ਪਿਆ ਉਹ ਵੇਖ ਕੇ ਮੇਰੀਆਂ ਤੇ ਅੱਖਾਂ ਨਹੀਂ ਸਿਖਾਉਂਦੀਆਂ ਪਈਆਂ। ਕਹਿੰਦਾ ਕਿ ਦਲਿਤਾਂ ਨੂੰ ਘਰਾਂ ਚੋਂ ਕੱਢ ਕੇ ਕੁੱਟਿਆ ਜਾ ਰਿਹਾ, ਫਿਰ ਉਹਨਾਂ ਤੇ ਕੇਸ ਬਣਾਏ ਜਾ ਰਹੇ ਆ, ਔਰ ਧੂ ਕੇ ਇਹ ਆਖਿਆ ਜਾ ਰਿਹਾ ਫਲਾਣਿਓ ਹੁਣ ਚੁੱਕੋਗੇ ਡੰਡੇ, ਹੁਣ ਕਰੋਗੇ ਅੰਦੋਲਨ। ਤੇ ਸਾਰਾ ਕੁਛ ਵਾਪਰਦਾ ਪਿਆ ਤੇ ਬਹੁਤ ਗਲਤ ਹੁੰਦਾ ਪਿਆ। ਮੋਦੀ ਸਾਹਿਬ ਇਹਨੂੰ ਠੀਕ ਕਰੋ। ਪਰ ਦੇਖੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਗਲਤ ਨਹੀਂ ਹੈ, ਤੇ ਬਹੁਤ ਕੁਛ ਹੋਣ ਡਿਆ। ਤੁਹਾਨੂੰ ਸ਼ਾਇਦ ਯਾਦ ਹੋਣਾ ਕਿ ਜਿਸ ਦਿਨ 2 ਅਪ੍ਰੈਲ ਨੂੰ ਭਾਰਤ ਬੰਦ ਹੋ ਕੇ ਹਟਿਆ ਸੀਗਾ, ਅਗਲੇ ਹੀ ਸਵੇਰ ਰਾਜਸਥਾਨ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਫੇਰ ਹਿੰਸਾ ਹੋਈ 3 ਤਰੀਕ ਨੂੰ। ਔਰ ਇਹ ਹਿੰਸਾ ਦਲਿਤਾਂ ਨੇ ਨਹੀਂ ਕੀਤੀ, ਬਲਕਿ ਸਵਰਨ ਜਾਤੀਆਂ ਔਰ ਵਪਾਰੀਆਂ ਦੇ ਜਿਹੜੇ ਵੱਡੇ ਵੱਡੇ ਸੰਗਠਨ ਸੀ ਉਹਨਾਂ ਵੱਲੋਂ ਕੀਤੀ ਗਈ, ਕਿਉਂਕਿ ਇਹ ਕਹਿੰਦੇ ਸੀਗੇ ਹੁਣ ਸਾਡਾ ਰਿਐਕਸ਼ਨ। ਤਾਂ ਇਹੋ ਹੀ ਕੁਛ ਹੋਣ ਡਿਆ ਮੱਧ ਪ੍ਰਦੇਸ਼ ਦੇ ਵਿੱਚ। ਅੱਜ ਵੀ ਖਬਰ ਆਈ ਸੀਗੀ ਕਿ ਉੱਥੇ ਵੀ ਮੂਰਤੀਆਂ ਤੋੜੀਆਂ ਜਾ ਰਹੀਆਂ ਅੰਬੇਦਕਰ ਸਾਹਿਬ ਦੀਆਂ। ਇੱਥੇ ਯੂਪੀ ਦੇ ਵਿੱਚੋਂ ਵੀ ਇਹੋ ਚੀਜ਼ਾਂ ਸਾਹਮਣੇ ਆਉਂਦੀਆਂ ਪਈਆਂ ਕਿ ਧੜਾ ਧੜ ਦਲਿਤਾਂ ਤੇ ਅਤਿਆਚਾਰ ਵਧਿਆ। ਅੱਜ ਹੀ ਇੱਕ ਮੁੰਡਾ ਜਿਹਦਾ ਨਾਮ ਸ਼ਾਇਦ ਗੋਪੀ ਸੀਗਾ,
ਉਹਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਔਰ ਕਮਾਲ ਦੀ ਗੱਲ ਹੈ ਕਿ ਮੇਰਠ ਇਲਾਕੇ ਦੇ ਵਿੱਚ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਲਿਸਟ ਵਾਇਰਲ ਹੋਈ, ਉਹ 83 ਜਣਿਆਂ ਦੀ ਲਿਸਟ ਸੀਗੀ ਕਿ ਆਹ ਜਿਹੜੇ ਦਲਿਤ ਨੌਜਵਾਨ ਗਏ ਤਾਂ ਸੀਗੇ ਅੰਦੋਲਨ 'ਚ, ਇਹ ਉਦਣ ਝਾੜ ਫੂਕ ਕਰਦੇ ਸੀ, ਉਦਣ ਫੁਕਰੀਆਂ ਮਾਰਦੇ ਸੀ, ਹੁਣ ਇਹਨਾਂ ਨੂੰ ਅਸੀਂ ਗੱਲ ਸਿਖਾਵਾਂਗੇ। ਤਾਂ ਉਹ ਜਿਹੜੀ ਲਿਸਟ ਸੀਗੀ ਵਾਇਰਲ ਹੋਈ ਸੋਸ਼ਲ ਮੀਡੀਆ ਤੇ, ਉਸ ਮੁੰਡੇ ਦਾ 5ਵੇਂ ਨੰਬਰ ਤੇ ਨਾਂ ਸੀ ਤੇ 5 ਹੀ ਗੋਲੀਆਂ ਮਾਰੀਆਂ ਗਈਆਂ। ਸੋ ਇਸ ਤਰ੍ਹਾਂ ਦਾ ਉੱਥੇ ਸਾਰਾ ਘਟਨਾਕ੍ਰਮ ਚੱਲਦਾ ਪਿਆ। ਪਰ ਇਸ ਮੈਂਬਰ ਪਾਰਲੀਮੈਂਟ ਨੇ ਜੋ ਗੱਲ ਕਹੀ ਉਹ ਗਲਤ ਨਹੀਂ ਹੈਗੀ, ਪਰ ਇਹਦੇ ਪਿੱਛੇ ਮਨਸ਼ਾ ਭਾਵਨਾ ਸਹੀ ਹੋਊਗੀ ਉਹ ਅਸੀਂ ਕੁਝ ਨਹੀਂ ਕਹਿ ਸਕਦੇ, ਕਿਉਂਕਿ ਮੈਂਬਰ ਪਾਰਲੀਮੈਂਟ ਇਹੋ ਜਿਹਾ ਮੈਂਬਰ ਪਾਰਲੀਮੈਂਟ ਆ ਜਿਹੜਾ ਉਸ ਇਲਾਕੇ 'ਚ ਵੜਿਆ ਨਹੀਂ ਤੇ ਲੋਕ ਇਹਨੂੰ ਗੁੰਮਸ਼ੁਦਾ ਮੈਂਬਰ ਪਾਰਲੀਮੈਂਟ ਕਹਿੰਦੇ ਉੱਥੇ। ਜੀ 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 ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਕਹਿੰਦੇ ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, ਚੱਲੇਗਾ ਇੱਕ ਹੋਰ ਕੇਸ। ਇਹਦੇ ਤੇ ਇੱਕ ਹੋਰ ਜਿਹੜਾ ਦੋਸ਼ ਆ ਉਹ ਮਰ ਦਿੱਤਾ ਗਿਆ। ਹੁਣ ਇਹਦੇ ਤੇ ਜਿਹੜਾ ਦੋਸ਼ ਲੱਗਿਆ ਉਹ ਉਹੀ ਦੋਸ਼ ਆ ਜਿਹੜਾ ਬਹੁਤ ਪਹਿਲਾਂ ਲੱਗ ਜਾਣਾ ਚਾਹੀਦਾ ਸੀਗਾ। ਦੱਸ ਇਹ ਹੈ ਕਿ ਜੋ ਇੱਥੇ ਪੰਚਕੂਲਾ ਦੇ ਵਿੱਚ ਵਾਪਰਿਆ ਭੰਨਤੋੜ ਹੋਈ, ਉਸ ਤੋਂ ਬਾਅਦ ਭੱਜਣ ਭਜਾਉਣ ਵਾਲੀ ਜਿਹੜੀ ਸਕੀਮ ਸੀਗੀ, ਤਾਂ ਉਹਦੇ ਵਿੱਚ ਵੀ ਇਹਦਾ ਨਾਮ ਹੈ ਜਿਹੜਾ ਉਹ ਪਾ ਲਿਆ ਗਿਆ। ਜਿਹੜਾ ਉੱਥੇ ਦੰਗੇ ਫਸਾਦ ਵਾਲਾ ਕੰਮ ਚੱਲਿਆ ਸੀਗਾ ਤਾਂ ਉਹਦੇ ਵਿੱਚ ਇਹਦਾ ਨਾਮ ਜਿਹੜਾ ਉਹ ਸ਼ਾਮਲ ਕਰ ਲਿਆ ਗਿਆ। FIR 345 ਨੰਬਰ ਹੈ ਸ਼ਾਇਦ, ਔਰ 800 ਪੇਜ ਦੀ ਜਿਹੜੀ ਸਪਲੀਮੈਂਟਰੀ ਚਾਰਜ ਸ਼ੀਟ ਹੈ ਜਿਹੜੀ ਉਹ ਕੋਰਟ ਦੇ ਵਿੱਚ ਦਾਇਰ ਕਰ ਦਿੱਤੀ ਗਈ। ਸੋ ਹੁਣ ਕੇਸ ਦੇ ਵਿੱਚ ਇਹਦਾ ਨਾਮ ਹੀ ਹੋਏਗਾ, ਜੋ ਦੰਗਿਆਂ ਦੇ ਸਾਜ਼ਿਸ਼ਕਰਤਾ ਸਨ ਉਹਦੇ ਵਿੱਚ ਹੁਣ ਇਹਦਾ ਨਾਮ ਜੁੜ ਗਿਆ। ਪਰ ਐਡੇ ਐਡੇ ਕੇਸਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇਹ ਕੇਸ ਜਿਹੜਾ ਕੋਈ ਮੰਨੇ ਰੱਖਦਾ ਹੈ ਗੁਰਮੀਤ ਰਾਮ ਰਹੀਮ ਲਈ, ਕਿਉਂਕਿ ਜਦੋਂ ਤਲਵਾਰਾਂ ਵੱਜੀਆਂ ਹੋਣ ਬੰਦੇ ਨੂੰ ਤੇ ਉਹਦੇ 'ਚ ਕੰਡਾ ਕਿੰਨੀ ਕੁ ਪੀੜ ਕਰ ਦੂਗਾ। ਸਮਝੋ ਨਾ ਕਿ ਇਹ ਕੇਸ ਕੋਈ ਵੱਡਾ ਨਹੀਂ ਹੈਗਾ, ਪਰ ਰੱਪੜ ਇਸ ਗੱਲ ਦਾ ਕਿ ਇਹ ਕੇਸ ਬਹੁਤ ਪਹਿਲਾਂ ਦਰਜ ਹੋ ਜਾਣਾ ਚਾਹੀਦਾ ਸੀ। ਇਹ ਤੇ 25 ਅਗਸਤ ਤੋਂ ਅਗਲੇ ਦਿਨ ਹੀ ਇਹਦੇ ਤੇ ਦਰਜ ਹੋ ਜਾਣਾ ਚਾਹੀਦਾ ਸੀਗਾ, ਕਿਉਂਕਿ ਇਹ ਕਦੇ ਹੋ ਸਕਦਾ ਰਾਜ ਕਰਨਵੀਰ ਸਿੰਘ ਜੀ ਜਿਵੇਂ ਇਹ ਪੁਲਿਸ ਕਹਿੰਦੀ ਆ ਕਿ ਸਾਰਾ ਕੁਛ ਇਹਦੇ ਡੇਰੇ 'ਚ ਹੋਇਆ, ਸਾਰੀਆਂ ਵਿਉਂਤਾਂ ਜਿਹੜੀਆਂ ਸਾਰੀਆਂ ਗੁੰਦਾਂ ਇਹਦੇ ਡੇਰੇ 'ਚ ਗੁੰਦੀਆਂ ਸੀਗੀਆਂ, ਤੇ ਇਹਨੂੰ ਪਤਾ ਹੀ ਨਾ ਹੋਵੇ ਕਿ ਕੀ ਕਰਨਾ ਕੱਲ ਨੂੰ ਉੱਥੇ। ਸੋ ਇਹ ਸਾਰਿਆਂ ਤੋਂ ਪਹਿਲਾਂ ਹੀ ਇਸ ਕੇਸ ਦੇ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਸੀ, ਪਰ ਕਾਫੀ ਦੇਰ ਬਾਅਦ ਹੋਈ ਆ। ਪਰ ਇਹ ਰਫੜ ਇੱਕ ਨਹੀਂ ਹੈ, ਅੱਗੇ ਹੋਰ ਕਾਫੀ ਕੁਛ ਆ। ਇੱਕ ਤੇ ਇਹਨਾਂ ਨੇ ਝੂਠ ਬੋਲਿਆ ਸੀਗਾ ਕਿ ਜਿਹੜਾ ਡੇਰਾ ਉਹ ਲਾਲ ਲਕੀਰ ਦੇ ਅੰਦਰ ਆ, ਲਾਲ ਲਕੀਰ ਆਪਣੀ ਤੇ ਸਾਰੀਆਂ ਉੱਥੇ ਉਹ ਸਾਰੀਆਂ ਵੀ ਆਪਣੀਆਂ, ਉਹ ਸਾਰਾ ਕੁਛ ਝੂਠਾ ਪਾਇਆ ਕੋਰਟ ਨੇ। ਤਾਂ ਇਹਦਾ ਮਤਲਬ ਇਹ ਆ ਕਿ ਕ੍ਰਿਕਟ ਸਟੇਡੀਅਮ ਤੋਂ ਲੈ ਕੇ ਜਿਹੜੀਆਂ ਵੱਡੀਆਂ ਵੱਡੀਆਂ ਇਮਾਰਤਾਂ ਸਾਜੀਆਂ ਹੋਈਆਂ ਨੇ ਉੱਥੇ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਇਲੀਗਲ ਬਣ ਗਈਆਂ। ਇੱਧਰੋਂ ਵੀ ਇਹਨਾਂ ਦਾ ਹੁਣ ਪੇਚ ਹੈ ਜਿਹੜਾ ਉਹ ਕੱਟਿਆ ਜਾਣਾ। ਇਸ ਤੋਂ ਇਲਾਵਾ ED ਨੂੰ ਹੁਕਮ ਹੋ ਗਿਆ, ਇਹ ਤੋਂ ਇਲਾਵਾ ਇੱਕ ਗੁਮਨਾਮ ਖਤ ਵੀ ਚਲੇ ਗਿਆ, ਹਾਈ ਕੋਰਟ 'ਚ ਵੀ ਚਲੇ ਗਿਆ, ਔਰ ਜਿਹੜਾ ਰਵਿੰਦਰ ਢੋਲ ਜਿਹੜਾ ਇੱਕ ਕੇਸ ਅਲੱਗ ਤੋਂ ਚਲਾਈ ਬੈਠਾ ਕਿ ਇਹਦੇ ਪਰਿਵਾਰ ਨੂੰ ਵੀ ਇਸ ਕੇਸ ਦੇ ਵਿੱਚ ਰੱਖਿਆ ਜਾਵੇ, ਉਹਨੂੰ ਵੀ ਇੱਕ ਖਤ ਗਿਆ। ਔਰ ਉਸ ਖਤ ਦੇ ਵਿੱਚ ਇਹ ਕਿਹਾ ਗਿਆ ਕਿ ਇੱਥੋਂ ਟਰੱਕਾਂ ਦਾ ਟਰੱਕ ਪੈਸਾ ਜਿਹੜਾ ਬਾਹਰ ਗਿਆ, ਔਰ ਬਾਹਰ ਘਲਾਉਣ ਦੇ ਵਿੱਚ 2 CID ਦੇ ਅਫਸਰ ਜਿਹੜੇ ਸੀਗੇ ਉਹ ਸ਼ਾਮਲ ਸੀ, ਉਹਨਾਂ ਨੇ ਮੋਟਾ ਪੈਸਾ ਖਾਧਾ। ਸੋ ਮੁਸ਼ਕਿਲਾਂ ਕਾਫੀ ਨੇ, ਪਰ ਇਹ ਕੇਸ ਜਿਹੜਾ ਸੀਗਾ ਬਹੁਤ ਜਲਦੀ ਦਰਜ ਹੋ ਜਾਣਾ ਚਾਹੀਦਾ ਸੀ। ਔਰ ਦੂਸਰਾ ਇਹ ਹੈ ਕਿ ਜਿਹੜੀ ਉਹ ਭੱਜਣ ਭਜਾਉਣ ਵਾਲੀ ਸਾਜ਼ਿਸ਼ ਹੈ, ਹਾਲੇ ਵੀ ਉਸ ਮਾਮਲੇ 'ਚ ਇਹਨੂੰ ਨਾਲ ਨਹੀਂ ਰੱਖਿਆ ਜਾ ਰਿਹਾ, ਕਿਉਂਕਿ ਦੇਖੋ ਜੇ ਉਹ ਕਹਿੰਦੇ ਆ ਕਿ ਇਹਨਾਂ ਬੰਦਿਆਂ ਨੇ ਇਸ ਬੰਦੇ ਨੂੰ ਭਜਾਉਣਾ ਸੀਗਾ, ਇਹ ਕਿਵੇਂ ਹੋ ਸਕਦਾ ਕਿ ਇਸ ਬੰਦੇ ਨਾਲੇ ਨੂੰ ਪਤਾ ਹੀ ਨਾ ਹੋਵੇ ਕਿ ਮੈਨੂੰ ਭਜਾਉਣਾ ਹੈ। ਸੋ ਇਹ ਮਾਮਲਾ ਵੀ ਬਣਦਾ ਸੀ, ਇਹਨਾਂ ਨੇ ਕੀਤਾ ਨਹੀਂ। ਪਰ ਹਾਈ ਕੋਰਟ ਦਾ ਦਖਲ ਆ, ਹਾਈ ਕੋਰਟ ਨਿਗਰਾਨੀ ਰੱਖੀ ਬੈਠਾ, ਉਹਦੇ ਕਰਕੇ ਇਹਨਾਂ ਨੂੰ ਅੱਕ ਚੱਬਣਾ ਪੈ ਰਿਹਾ। ਜਿਸ ਤਰੀਕੇ ਦਾ ਪੁਲਿਸ ਦਾ ਰੋਲ ਆ, ਜਿਸ ਤਰੀਕੇ ਦਾ ਉੱਥੋਂ ਦੀ ਗਵਰਨਮੈਂਟ ਦਾ ਰੋਲ ਆ, ਉਹ ਰੋਲ ਤੇ ਬੜਾ ਨਕਾਰਾ ਹੈ। ਇਹ ਸਿਰਫ ਤੇ ਸਿਰਫ ਹਾਈ ਕੋਰਟ ਕਰਕੇ ਆ ਕਿ ਹਾਈ ਕੋਰਟ ਦਾ ਘੁਆੜਾ ਜਿਹੜਾ ਉਹ ਤੇਜ਼ੀ ਨਾਲ ਇਹਨਾਂ ਤੇ ਚੱਲਦਾ ਰਹਿੰਦਾ। ਜੀ 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 ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਪੁਲਿਸ ਦੇ ਆਲਾ ਅਫਸਰਾਂ ਦੀ ਲੜਾਈ ਹੋਈ ਜੱਗ ਜ਼ਾਹਰ। ਦੇਖੋ ਇਹ ਜਲੂਸ ਨਿਕਲਦਾ ਪਿਆ ਇਹਨਾਂ ਦਾ। ਇੱਕ SIT ਬਣੀ ਹੈ, ਤੁਹਾਨੂੰ ਯਾਦ ਹੋਣਾ, ਜਿਹੜੀ ਉਹ ਡਰੱਗ ਦੇ ਮਾਮਲੇ 'ਚ ਜੋ ਰਿਪੋਰਟ ਨਵਜੋਤ ਸਿੱਧੂ ਨੇ ਪ੍ਰੈਸ ਕਾਨਫਰੰਸ 'ਚ ਪੜ੍ਹੀ ਐਰਾ ਵਗੈਰਾ, ਤੁਸੀਂ ਦੇਖੀ ਹੋਣੀ ਆ। ਉਹ SIT ਦਾ ਜਿਹੜਾ ਮੁਖੀ ਹੈ ਸਰਦਾਰ ਚਟੋਪਾਧਿਆਏ, ਉਹ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਔਰ ਉਹ ਕਹਿੰਦਾ ਜੀ ਕਿ ਦੇਖੋ ਮੈਨੂੰ ਇੱਕ ਤੇ ਜਿਹੜਾ ਖੁਫੀਆ ਵਿਭਾਗ ਦਾ DGP ਹੈ ਦਿਨਕਰ ਗੁਪਤਾ, ਔਰ ਜਿਹੜਾ ਪੁਲਿਸ ਦਾ ਮੁਖੀ ਹੈ ਸੁਰੇਸ਼ ਅਰੋੜਾ, ਇਹ ਜਾਣ ਕੇ ਦਬਾਅ ਹੇਠ ਲਿਆ ਰਹੇ ਆ ਤੇ ਮੈਨੂੰ ਇਹ ਦਬਾਅ ਦਾ ਸ਼ਿਕਾਰ ਬਣਾ ਰਹੇ ਆ, ਔਰ ਇਹ ਚੱਡਾ ਵਾਲੇ ਕੇਸ ਦੇ ਵਿੱਚ ਮੈਨੂੰ ਨਜਾਇਜ਼ ਤੌਰ ਤੇ ਫਸਾਉਂਦੇ ਪਏ ਆ, ਜਦਕਿ ਸੁਸਾਈਡ ਨੋਟ ਦੇ ਵਿੱਚ ਮੇਰਾ ਜ਼ਿਕਰ ਤੱਕ ਨਹੀਂ ਹੈਗਾ।
ਔਰ 2 ਦਫਾ ਮੈਨੂੰ ਇਹਨਾਂ ਨੇ ਨੋਟਿਸ ਘੱਲ ਕੇ ਉਸ ਬੰਦੇ ਦੇ ਸਨਮੁਖ ਜਵਾਬਦੇਹੀ ਲਈ ਇਹਨਾਂ ਨੇ ਕਿਹਾ ਜਿਸ ਬੰਦੇ ਤੋਂ ਮੈਂ ਕਈ ਰੈਂਕ ਉੱਚਾ ਸੀਨੀਅਰ ਹੈ। ਸੋ ਇਹ ਸਾਰਾ ਕੁਛ ਜਦੋਂ ਉੱਥੇ ਹਾਈ ਕੋਰਟ 'ਚ ਚਲੇ ਗਿਆ ਤੇ ਜਲੂਸ ਤੇ ਆਪੇ ਨਿਕਲਣਾ ਪੁਲਿਸ ਦਾ ਕਿ ਪੁਲਿਸ ਹੀ ਪੁਲਿਸ ਨੂੰ ਦਬਾ ਰਹੀ ਹੈ। ਪਰ ਇਹ ਪਹਿਲਾ ਮੌਕਾ ਤੇ ਹੈ ਨੀਗਾ। ਤੁਹਾਨੂੰ ਯਾਦ ਹੋਣਾ ਮੋਗੇ ਵਾਲਾ ਵੀ SSP ਹੈ ਜਿਹੜਾ, ਉਹ ਵੀ ਚਲਾ ਗਿਆ ਸੀਗਾ, ਉਹ ਵੀ STF ਦੇ ਖਿਲਾਫ ਚਲਾ ਗਿਆ ਸੀਗਾ ਕਿ STF ਵਾਲੇ ਜੀ ਮੈਨੂੰ ਨਜਾਇਜ਼ ਫਸਾਰੇ ਇਸ ਕੇਸ ਦੇ ਵਿੱਚ, ਜਦ ਕਿ ਇਹ ਸਿਧਾਰਥ ਚਟੋਪਾਧਿਆਏ ਕਹਿੰਦਾ ਜੀ ਕਿ ਇਹ ਮਾਮਲਾ ਜਿਹੜਾ ਬਣਦਾ ਇਹਦੇ ਖਿਲਾਫ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇੱਕ ਅਫਸਰ ਕਹਿੰਦਾ ਕਿ ਮੈਨੂੰ ਨਜਾਇਜ਼ ਫਸਾਉਂਦਾ, ਦੂਸਰੇ ਕਹਿੰਦੇ ਜੀ ਕਿ ਨਹੀਂ ਇਹ ਇੰਦਰਜੀਤ ਦੇ ਨਾਲ ਸੀ। ਫਿਰ ਦੂਜੇ ਪਾਸੇ ਇੰਦਰਜੀਤ ਸਿੰਘ ਚੱਡਾ ਵਾਲਾ ਜਿਹੜਾ ਕੇਸ ਹੈ, ਸ਼ਾਇਦ ਉਹਦੇ ਇੰਦਰਪ੍ਰੀਤ ਸਿੰਘ ਚੱਡਾ ਵਾਲਾ ਕੇਸ ਹੈ ਜਿਹੜਾ, ਉਹਦੇ ਵਿੱਚ ਉਹ ਕਹਿੰਦਾ ਜੀ ਕਿ ਮੇਰਾ ਨਾਂ ਨਹੀਂ ਸੁਸਾਈਡ ਨੋਟ ਦੇ ਵਿੱਚ, ਜਦ ਕਿ ਅੱਜ ਚੱਡੇ ਦਾ ਪੋਤਰਾ ਜਿਹੜਾ ਵੱਡਾ ਚੱਡਾ ਸੀਗਾ ਚਰਨਜੀਤ ਸਿੰਘ ਚੱਡਾ, ਉਹਦਾ ਜਿਹੜਾ ਪੋਤਰਾ ਉਹ ਪ੍ਰੈਸ ਕਾਨਫਰੰਸ ਕਰਕੇ ਕਹਿ ਰਿਹਾ ਕਿ ਸਿਧਾਰਥ ਚਟੋਪਾਧਿਆਏ ਦਾ ਦੋਸ਼ ਹੈ। ਔਰ ਉਹਨੇ ਤੇ ਇੱਥੋਂ ਤੱਕ ਕਿਹਾ ਕਿ ਇੱਕ ਮੁਲਜ਼ਮਾਨ ਬੀਬੀ ਹੈ ਜਿਹੜੀ ਵਿੱਚ ਮੁਲਜ਼ਮਾਨ ਜਿੰਨੀ ਇੱਥੇ ਹੈਗੀ ਆ ਮੁਲਜ਼ਮਾਂ ਦੀ ਗਿਣਤੀ ਉਹ ਮੇਰੇ ਖਿਆਲ ਦੇ ਨਾਲ ਲਗਭਗ ਦਰਜਨ ਦੇ ਕਰੀਬ ਆ, ਉਹਦੇ ਚੋਂ ਇੱਕ ਬੀਬੀ ਦਾ ਉਹਨੇ ਨਾਂ ਲਿਆ, ਇਹਦੇ ਤਾਲੁਕਾਤ ਇਹਦੇ ਨਾਲ, ਤੇ ਇਹ ਸਾਰਾ ਕੁਛ ਉਹਨੂੰ ਬਚਾਉਣ ਲਈ ਕਰਦਾ ਰਿਹਾ। ਔਰ ਇਸ ਤੋਂ ਪਹਿਲਾਂ ਵੀ ਮੇਰੇ ਬਾਪ ਨੂੰ ਕਹਿੰਦਾ ਕਿ ਇਹਨੇ ਇੱਕ ਵਾਰੀ ਫਸਾਇਆ ਜਦੋਂ ਇਹ NRI ਵਿੰਗ ਦਾ ਮੁਖੀ ਹੁੰਦਾ ਸੀਗਾ। ਸੋ ਇੱਕ ਪਾਸੇ ਦੇਖੋ ਹਾਈ ਕੋਰਟ 'ਚ ਇਹ ਕਹਿ ਰਿਹਾ ਕਿ ਮੇਰਾ ਸੁਸਾਈਡ ਨੋਟ ਦੇ ਵਿੱਚ ਨਾਂ ਨਹੀਂ, ਜਦ ਕਿ ਚੱਡੇ ਦਾ ਪੋਤਰਾ ਕਹਿੰਦਾ ਕਿ ਸੁਸਾਈਡ ਨੋਟ ਦੇ ਵਿੱਚ ਇਹਦਾ ਨਾਂ ਹੈਗਾ ਤੇ ਵਾਰ-ਵਾਰ ਹੈਗਾ। ਹੁਣ ਸਾਡੇ ਤੇ ਸਮਝ ਤੋਂ ਬਾਹਰ ਹੋਈ ਪਈ ਕਹਾਣੀ। ਪਰ ਹਾਈ ਕੋਰਟ ਨੇ ਕੀ ਕੀਤਾ ਕਿ ਚੱਡੇ ਵਾਲੇ ਮਾਮਲੇ ਤੇ ਰੋਕ ਲਾ ਦਿੱਤੀ ਹੈ ਕਿ ਉਸ ਇਨਵੈਸਟੀਗੇਸ਼ਨ ਦੇ ਵਿੱਚ ਹੁਣ ਸਿਧਾਰਥ ਚਟੋਪਾਧਿਆਏ ਨੂੰ ਸ਼ਾਮਲ ਨਹੀਂ ਕੀਤਾ ਜਾਊਗਾ। ਤਾਂ ਕੁੱਲ ਮਿਲਾ ਕੇ ਪੰਜਾਬ ਪੁਲਿਸ ਦਾ ਦੇਖ ਲਓ ਤੁਸੀਂ, ਜਲੂਸ ਨਿਕਲਿਆ ਪਿਆ, ਇੱਕ ਪਾਸੇ ਕੁਛ ਇੱਕ ਪਾਸੇ ਕੁਛ ਇੱਕ ਪਾਸੇ ਕੁਛ। ਦੂਜੀ ਚੀਜ਼ ਇੱਕ ਜਿਹੜੀ ਮੰਨਣ ਵਾਲੀ ਆ ਉਹ ਇਹ ਆ ਕਿ ਅੰਦਰ ਖਾਤੇ ਇਸ ਤਰ੍ਹਾਂ ਦਾ ਕੰਮ ਚੱਲਦਾ ਹੈ। ਤੁਹਾਨੂੰ ਯਾਦ ਹੋਣਾ ਹੈ ਇੰਦਰਜੀਤ ਵਾਲੇ ਮਾਮਲੇ 'ਚ ਆ ਜਿਹੜਾ ਮੋਗੇ ਵਾਲਾ SSP ਦਾ ਮੈਂ ਜ਼ਿਕਰ ਕੀਤਾ ਕਿ ਜਿਵੇਂ ਹੀ ਇਹ ਹਾਈ ਕੋਰਟ 'ਚ ਗਿਆ ਉਸ ਤੋਂ ਬਾਅਦ ਇਹਨੂੰ ਕਿਸੇ ਨੇ ਪੁੱਛਿਆ ਨਹੀਂ, ਜਦ ਕਿ ਇੰਦਰਜੀਤ ਵਾਲੇ ਮਾਮਲੇ 'ਚ ਸਾਫ਼ ਹੋ ਗਿਆ ਸੀਗਾ ਕਿ ਇਹ ਤੇ ਇੰਦਰਜੀਤ ਇਹ ਦੋਵੇਂ ਇਕੱਠੇ ਕੰਮ ਕਰਦੇ ਰਹੇ, ਕੰਮ ਚਲਾਉਂਦੇ ਰਹੇ, ਇਹ ਸਾਫ਼ ਹੋ ਗਿਆ। STF ਨੇ ਵੀ ਕਹਿ ਦਿੱਤਾ ਸੀਗਾ। ਉਦਾਂ ਵੀ ਜਿਹੜੇ ਲੋਕ ਆਫ ਦੀ ਰਿਕਾਰਡ ਇਹਨਾਂ ਨੂੰ ਜਾਣਦੇ ਸੀ ਕਹਿੰਦੇ ਸੀਗੇ ਕਿ ਜਿੱਥੇ ਵੀ SSP ਜਾਂਦਾ ਸੀ ਇੰਦਰਜੀਤ ਨਾਲ ਜਾਂਦਾ ਸੀ। ਪਰ ਬਾਅਦ ਦੇ ਵਿੱਚ ਕਿਉਂਕਿ ਇੰਦਰਜੀਤ ਨੇ ਇਹ ਆਖ ਦਿੱਤਾ ਕਿ ਮੈਂ ਆਪਣੇ ਤੱਕ ਹੀ ਗੱਲ ਸੀਮਤ ਨਹੀਂ ਰੱਖੂੰਗਾ, ਗੱਲ ਗਾਂਹ ਤੱਕ ਜਾਊਗੀ, ਵੱਡੇ ਅਫਸਰਾਂ ਤੱਕ ਵੀ ਜਾਊਗੀ, ਹੋਰ ਵੀ ਵੱਡੇ ਅਫਸਰ ਹੈਗੇ ਆ, ਤਾਂ ਫਿਰ ਵੇਖ ਲਓ ਕਿ ਆਪ ਹੀ ਪੰਜਾਬ ਪੁਲਿਸ ਨੇ ਲੌਬਿੰਗ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਮਜਬੂਰ ਕਰ ਦਿੱਤਾ ਕਿ ਜਾਂਚ ਪੜਤਾਲ ਕਰ ਦਿਓ। ਇੰਦਰਜੀਤ ਨੂੰ ਜਿੱਦਣ ਵੜਿਆ ਸੀ ਵੱਡੀ ਪ੍ਰੈਸ ਕਾਨਫਰੰਸ ਕੀਤੀ ਸੀ, ਉਸ ਤੋਂ ਬਾਅਦ ਅੱਜ ਤੱਕ ਪਤਾ ਹੀ ਨਹੀਂ ਲੱਗਿਆ ਕਿ ਇੰਦਰਜੀਤ ਕਿਹੜੀ ਜੇਲ੍ਹ ਦੇ ਵਿੱਚ ਹੈ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਬਡੂੰਗਰ ਹੋਣਾ ਦਾ ਬਿਆਨ ਆਇਆ, ਕਹਿੰਦੇ ਮੈਨੂੰ ਬਿਨਾਂ ਵਜ੍ਹਾ ਬਦਨਾਮ ਕੀਤਾ ਜਾ ਰਿਹਾ। ਕਿਰਪਾਲ ਸਿੰਘ ਬਡੂੰਗਰ ਕਾਫੀ ਅੱਜ ਤਲਖੀ 'ਚ ਬੋਲਿਆ ਔਰ ਉਹਨੇ ਕਿਹਾ ਕਿ ਇਹ ਜਿਹੜਾ ਗੁਰਬਾਣੀ ਦੀਆਂ ਤੁਕਾਂ ਤੋੜਨ ਮਰੋੜਨ ਵਾਲਾ ਜਿਹੜਾ ਡੇਰਿਆਂ ਦੇ ਵਿੱਚ ਹਾਜ਼ਰੀਆਂ ਭਰਨ ਵਾਲਾ ਪ੍ਰਧਾਨ ਆ, ਉਹ ਮੇਰੇ ਤੇ ਦੋਸ਼ ਲਾਵੇ ਸ਼ੋਭਾ ਨਹੀਂ ਦਿੰਦਾ ਹੈ। ਇਸ ਤੋਂ ਇਲਾਵਾ ਉਹਨੇ ਆਖਿਆ ਕਿ ਇਹ ਬਿਨਾਂ ਵਜ੍ਹਾ ਤੋਂ ਮੈਨੂੰ ਬਦਨਾਮ ਕਰੀ ਜਾਂਦੇ, ਜੇ ਜਾਂਚ ਪੜਤਾਲ ਕਰਾਉਣੀ ਹੈ ਨਿਯੁਕਤੀਆਂ ਦੀ ਤੇ ਉਹ ਕਿਸੇ ਸਿਟਿੰਗ ਜੱਜ ਤੋਂ ਕਰਵਾਈ ਜਾਵੇ। ਹੁਣ ਇਹ ਮਾਮਲਾ ਰਾਜ ਕਰਨਵੀਰ ਸਿੰਘ ਜੀ ਬੜਾ ਪੱਕ ਗਿਆ ਜੀ, ਕਿਉਂਕਿ ਗੋਬਿੰਦ ਸਿੰਘ ਲੌਂਗੋਵਾਲ ਇਸ ਰੱਟ ਨੂੰ ਦੁਹਰਾ ਚੁੱਕਾ। ਉਹ ਕਹਿੰਦਾ ਕਿ ਭਾਈ ਅਸੀਂ ਕੋਈ ਜਾਂਚ ਪੜਤਾਲ ਕਿਤੋਂ ਨਹੀਂ ਕਰਾਉਣੀ, ਅਸੀਂ ਜਾਂਚ ਪੜਤਾਲ ਕਰਾ ਲਈ ਹੈ ਤੇ ਇਹ ਨਿਯੁਕਤੀਆਂ ਗਲਤ ਸੀਗੀਆਂ। ਤੇ ਜਦੋਂ ਉਹਨੂੰ ਕੁਛ ਗੱਲਾਂ 'ਚ ਪੱਤਰਕਾਰ ਘੇਰ ਕੇ ਪੁੱਛਦੇ ਆ ਕਿ ਭਾਈ ਜਿਹੜੇ ਤੁਸੀਂ ਫਾਰਗ ਕੀਤੇ ਆ, ਜਿਹੜੇ ਤੁਸੀਂ ਰਿਲੀਵ ਕੀਤੇ ਆ ਮੁਲਾਜ਼ਮ, ਉਹਨਾਂ ਨੂੰ ਤੁਸੀਂ ਲਿਖਤੀ ਆਰਡਰ ਕਿਉਂ ਨਹੀਂ ਦਿੱਤੇ? ਕੋਈ ਉਹਨਾਂ ਨੂੰ ਕਾਰਨ ਤਾਂ ਦੱਸਣਾ ਸੀਗਾ, ਲਿਖਤੀ ਆਰਡਰ ਕਿਉਂ ਨਹੀਂ ਦਿੱਤੇ? ਫਿਰ ਕਹਿੰਦਾ ਉਹ ਮੈਂ ਜੀ ਚਿੱਠੀ ਵੇਖੂੰਗਾ, ਲਿਖੀ ਹੋਈ ਚਿੱਠੀ ਵੇਖੂ, ਫਿਰ ਤੁਹਾਡੇ ਨਾਲ ਗੱਲ ਕਰੂੰਗਾ। ਦੂਜੇ ਪਾਸੇ ਕਿਰਪਾਲ ਸਿੰਘ ਬਡੂੰਗਰ ਕੀ ਕਹਿੰਦਾ? ਇਹ ਗੱਲਾਂ ਸੁਣਨ ਵਾਲੀਆਂ ਸਮਝਣ ਵਾਲੀਆਂ ਕਿ ਦੇਖੋ ਆਪਸ ਦੇ ਵਿੱਚ ਇਹ ਕਿਸ ਤਰ੍ਹਾਂ ਦੇ ਦੋਸ਼ ਲਾ ਰਹੇ ਆ। ਕਿਰਪਾਲ ਸਿੰਘ ਬਡੂੰਗਰ ਕਹਿੰਦਾ ਜੀ ਕਿ ਜਦੋਂ ਨਿਯੁਕਤੀਆਂ ਕਰਨ ਲਈ ਕੋਈ ਨਿਯਮ ਹੈ ਹੀ ਨਹੀਂ, ਫਿਰ ਨਿਯਮ ਟੁੱਟਾ ਕਿਵੇਂ ਆ? ਉਹਦੇ ਕਹਿਣ ਦਾ ਮਤਲਬ ਆ ਕਿ ਕਮੇਟੀ ਜੋ ਵੀ ਭਰਤੀ ਕਰਦੀ ਆ ਉਹਦਾ ਕੋਈ ਰੂਲ ਕਾਇਦਾ ਨਹੀਂ। ਇਹਦਾ ਮਤਲਬ ਫਿਰ ਕੀ ਹੋਇਆ? ਮਤਲਬ ਇਹ ਹੋਇਆ ਕਿ ਕੋਈ ਵੀ ਟੈਲੀਫੋਨ ਕਰੇ, ਕੋਈ ਵੀ ਚਿੱਠੀ ਲਿਖੇ, ਉਹਦਾ ਬੰਦਾ ਫਿਰ ਭਰਤੀ ਹੋ ਜਾਂਦਾ। ਇਹੀ ਮਤਲਬ ਹੈ ਕਿ ਜੇ ਕੋਈ ਰੂਲ ਕਾਇਦਾ ਹੀ ਹੈ ਨਹੀਂਗਾ। ਹੁਣ ਕਿਰਪਾਲ ਸਿੰਘ ਬਡੂੰਗਰ ਨੇ ਆਪਣੀ ਜ਼ਬਾਨੀ ਕਿਹਾ, ਕਹਿੰਦਾ ਜੀ ਕਿ ਜਦੋਂ ਨਿਯਮ ਕੋਈ ਹੈ ਹੀ ਨਹੀਂਗਾ ਤੇ ਫਿਰ ਟੁੱਟਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਤੇ ਫਿਰ ਸਭ ਤੋਂ ਵੱਡਾ ਸਵਾਲ ਤੇ ਇਹੋ ਪੈਦਾ ਹੋਊਗਾ ਕਿ ਜਦੋਂ ਰੂਲ ਕਾਇਦਾ ਹੀ ਹੈ ਨਹੀਂਗਾ ਤੇ ਫਿਰ ਇਹ ਕਿਵੇਂ ਮੰਨ ਲਈਏ ਕਿ ਨਿਯੁਕਤੀਆਂ ਤੁਹਾਡੀਆਂ ਹੁਣ ਤੱਕ ਸਹੀ ਹੋਈਆਂ ਹੋਣਗੀਆਂ?
ਤੇ ਉਧਰ ਗੋਬਿੰਦ ਸਿੰਘ ਲੌਂਗੋਵਾਲ ਜੇ ਉਹਨੂੰ ਸਵਾਲ ਕਰਦੇ ਆ ਕਿ ਦੇਖੋ ਤੁਸੀਂ ਇਹ ਗੱਲਾਂ ਤੇ ਕਰਦੇ ਹੋ ਕਿ ਇਹ ਨਿਯੁਕਤੀਆਂ ਜਿਹੜੀਆਂ ਉਹ ਗਲਤ ਢੰਗ ਨਾਲ ਹੋਈਆਂ, ਤੁਸੀਂ ਰੱਦ ਕਰ ਦਿੱਤੀਆਂ, ਤੇ ਜਿਹੜੀਆਂ ਨਿਯੁਕਤੀਆਂ ਵੱਡੀਆਂ ਹੋਈਆਂ ਜਿੱਦਾਂ ਇਹਨਾਂ ਦਾ ਵੱਡਾ ਜਨਰਲ ਸੈਕਟਰੀ ਹੈ ਜਿਹੜਾ ਰੂਪ ਸਿੰਘ ਕਮੇਟੀ ਦਾ, ਉਹ ਵੀ ਤੇ ਕਿਰਪਾਲ ਸਿੰਘ ਬਡੂੰਗਰ ਦੀ ਕਿਰਪਾ ਦੇ ਨਾਲ ਹੀ ਨਿਯੁਕਤ ਹੋਇਆ, ਤੁਸੀਂ ਉਹਨੂੰ ਕਿਉਂ ਨਹੀਂ ਰਿਵਰਟ ਕੀਤਾ? ਫਿਰ ਜਿਹੜਾ ਸਿੱਖਿਆ ਡਾਇਰੈਕਟਰ ਆ ਉਹਨੇ ਲਾਇਆ, ਤੁਸੀਂ ਉਹਨੂੰ ਕਿਉਂ ਨਹੀਂ ਆਪਣੀ ਕੁਰਸੀ ਤੋਂ ਉਠਾ ਕੇ ਪਿੱਛੇ ਘੱਲਿਆ? ਇਹ ਸਾਰਿਆਂ ਸਵਾਲਾਂ ਦਾ ਜਵਾਬ ਜਦੋਂ ਗੋਬਿੰਦ ਸਿੰਘ ਲੌਂਗੋਵਾਲ ਤੋਂ ਮੰਗਦੇ ਆ ਪੱਤਰਕਾਰ, ਉਹ ਕਹਿੰਦਾ ਕਿ ਨਹੀਂ ਵਾਹਿਗੁਰੂ ਵਾਹਿਗੁਰੂ ਕਰੋ ਤੁਸੀਂ, ਮੈਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਦਾ। ਤੋ ਉਹ ਵੀ ਅੱਧੀਆਂ ਗੱਲਾਂ ਉਹ ਕਹਿ ਦਿੰਦਾ, ਅੱਧੀਆਂ ਗੱਲਾਂ ਉਹ ਵੀ ਰੱਖ ਜਾਂਦਾ। ਹੁਣ ਕਿਰਪਾਲ ਸਿੰਘ ਬਡੂੰਗਰ ਦੇ ਉੱਤੇ ਵੀ ਇਹੋ ਹੀ ਸਵਾਲ ਲਾਗੂ ਹੁੰਦਾ ਕਿ ਜੇ ਸਾਰੀਆਂ ਚੀਜ਼ਾਂ ਤੁਸੀਂ ਕਹਿੰਦੇ ਹੋ ਤੇ ਤੋੜ ਕੇ ਟੁੱਟਵੀਆਂ ਕਾਹਤੋਂ ਕਹਿੰਦੇ ਹੋ? ਕੋਈ ਇਕੱਠੀ ਪ੍ਰੈਸ ਕਾਨਫਰੰਸ ਕਰ ਲਓ, ਸਾਰਾ ਕੁਛ ਹੈ ਜਿਹੜਾ ਮਾਮਲਾ ਸਾਫ਼ ਕਰੋ, ਘੱਟੋ ਘੱਟ ਲੋਕਾਂ ਨੂੰ ਚਾਨਣ ਤੇ ਹੋਵੇ ਕਿ ਅਸਲ ਦੇ ਵਿੱਚ ਹਨੇਰੇ ਅੰਦਰ ਖੇਡੀ ਕੀ ਜਾਂਦੀ ਆ। ਦੂਜੀ ਗੱਲ ਇਹ ਆ ਕਿ ਦੇਖੋ ਨਿਯੁਕਤੀਆਂ ਦਾ ਮਾਮਲਾ ਹੈ ਜਿਹੜਾ ਉਹ ਬੜਾ ਡੂੰਘਾ, ਬੜਾ ਗੁੰਝਲਦਾਰ ਆ। ਮਾਤਾ ਗੁਜਰੀ ਕਾਲਜ ਹੈ ਜਿਹੜਾ ਫਤਿਹਗੜ੍ਹ ਸਾਹਿਬ ਵਾਲਾ, ਉਹਦਾ ਪ੍ਰਿੰਸੀਪਲ ਆਖੀ ਜਾਂਦਾ ਸਿੱਖਿਆ ਡਾਇਰੈਕਟਰ ਨੇ ਇੱਥੇ ਬਹੁਤ ਧਾਂਦਲੀਆਂ ਕੀਤੀਆਂ। ਜਦੋਂ ਉਹਨਾਂ ਦੋਸ਼ਾਂ ਦਾ ਜਵਾਬ ਮੰਗਿਆ ਜਾਂਦਾ ਗੋਬਿੰਦ ਸਿੰਘ ਲੌਂਗੋਵਾਲ ਤੋਂ, ਫੇਰ ਕਹਿੰਦਾ ਵਾਹਿਗੁਰੂ ਵਾਹਿਗੁਰੂ ਕਰੋ। ਮਤਲਬ ਕਰੇ ਤੇ ਕਰੇ ਕੀ? ਸੋ ਅੱਧੀਆਂ ਅਧੂਰੀਆਂ ਗੱਲਾਂ ਉਦੋਂ ਆ, ਅੱਧੀਆਂ ਅਧੂਰੀਆਂ ਗੱਲਾਂ ਉਧਰੋਂ ਆ, ਕੋਈ ਸਾਫ਼ ਨਹੀਂ ਹੋ ਰਿਹਾ। ਪਰ ਨਿਯੁਕਤੀਆਂ ਦਾ ਮਾਮਲਾ ਜਿਹੜਾ ਉਹ ਹੈ ਜਾਂਚ ਪੜਤਾਲ ਦਾ ਵਿਸ਼ਾ। ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਜੇ ਕਿਰਪਾਲ ਸਿੰਘ ਬਡੂੰਗਰ ਨੇ ਨਿਯੁਕਤੀਆਂ ਗਲਤ ਕੀਤੀਆਂ ਨੇ ਔਰ ਤੁਸੀਂ ਉਹ ਨਿਯੁਕਤੀਆਂ ਰੱਦ ਕਰ ਦਿੱਤੀਆਂ, ਤੇ ਕਿਰਪਾਲ ਸਿੰਘ ਬਡੂੰਗਰ ਤੇ ਕਾਰਵਾਈ ਕਿਉਂ ਨਹੀਂ ਕਰਦੇ ਤੁਸੀਂ? ਜੀ 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 ਬਿਲਕੁਲ ਬਿਲਕੁਲ। ਅਗਲੀ ਆਪਾਂ ਮਿੰਟੂ ਜੀ ਜਿਹੜੀ ਗੱਲ ਕਰਦੇ ਹਾਂ ਵੀ ਅਕਾਲੀ ਦਲ ਨਾਲ ਸੰਬੰਧਿਤ ਇੱਕ ਮੌਜੂਦਾ ਸਰਪੰਚ 3 ਕਿਲੋ 315 ਗ੍ਰਾਮ ਅਫੀਮ ਸਮੇਤ ਕਾਬੂ। 10 ਗ੍ਰਾਮ ਨਹੀਂ ਘੱਟ ਗਈ ਮੇਰੇ ਖਿਆਲ ਦੇ ਨਾਲ, ਨਹੀਂ ਤੇ ਉਹ 325 ਗ੍ਰਾਮ ਹੋ ਜਾਣੀ ਸੀ, 350। ਇਹ ਥਾਣਾ ਚੋਲਾ ਸਾਹਿਬ ਦੀ ਪੁਲਿਸ ਨੇ ਫੜਿਆ, ਪਿੰਡ ਕੋ ਠੱਕਰਪੁਰਾ, ਉੱਥੋਂ ਦਾ ਸਰਪੰਚ ਸੀਗਾ। ਤੇ ਆਪਾਂ ਵਿੱਚ 10 ਗ੍ਰਾਮ ਐਡ ਕਰ ਦਿੰਦੇ, ਯਾਨੀ 3.25 ਕਿਲੋ ਫੀਮ ਕਹਿ ਲਈਏ ਲਗਭਗ। ਉਹ ਫੀਮ ਜਿਹੜੀ ਫੜੀ ਸੀ ਬੁਲਟ ਮੋਟਰਸਾਈਕਲ ਤੇ ਡੁੱਕ ਡੁੱਕ ਕਰਦਾ ਆਉਂਦਾ ਸੀਗਾ, ਨਾਕਾ ਲੱਗਾ ਸੀਗਾ। ਸੱਚੀਓ ਬੁਲਟ ਤੇ ਆਉਂਦਾ ਸੀਗਾ ਜਾਂ ਬੁਲਟ ਪੁਲਿਸ ਨੇ ਬਣਾ ਦਿੱਤਾ, ਇਹਦਾ ਤੇ ਪਤਾ ਨਹੀਂ, ਪਰ ਫੀਮ ਦੀ ਰਿਕਵਰੀ ਕਾਫੀ ਹੈਵੀ ਆ। ਦੱਸਦੇ ਆ ਕਿ ਅਕਾਲੀ ਦਲ ਨਾਲ ਤਾਲੁਕ ਰੱਖਦਾ ਸੀਗਾ ਸਰਪੰਚ, ਇਹ ਫੜਿਆ ਗਿਆ। ਹੁਣ ਇਹ ਤੇ ਸਮਝਣਾ ਪਏਗਾ ਨਾ ਸਾਨੂੰ, ਉਹ ਜਿਵੇਂ ਸੁਖਬੀਰ ਸਿੰਘ ਬਾਦਲ ਨੇ ਆਖਿਆ ਸੀਗਾ ਇੱਕ ਵਾਰੀ ਕਿ ਸਾਡੇ ਵਰਕਰਾਂ 'ਚ ਕਰੰਟ ਬੜਾ, ਤੇ ਹੁਣ ਲੋਕ ਮੂੰਹ ਸਵਾਲ ਕਰਦੇ ਆ, ਕਈ ਚਰਚੇ ਕਰਦੇ ਆ ਕਿ ਕਰੰਟ ਲਈ ਇਹੋ ਜਿਹੀਆਂ ਦਵਾਈਆਂ ਤੇ ਨਹੀਂ ਕਿਤੇ ਇਸਤੇਮਾਲ ਕੀਤੀਆਂ ਜਾਂਦੀਆਂ ਕਿ ਵਰਕਰਾਂ 'ਚ ਕਰੰਟ ਬੜਾ ਜੀ। ਇਹ ਕੰਮ ਕੀ ਕਰਦੇ ਫਿਰਦੇ ਆ ਤੁਹਾਡੇ, ਔਰ ਉਹ ਵੀ ਸਰਪੰਚ ਹੋ ਕੇ? ਇਹ ਕਿਸ ਤਰ੍ਹਾਂ ਦਾ ਕੰਮ ਹੈ? ਆ ਪਿੱਛੇ ਜੇ ਇਹਨਾਂ ਦਾ ਇੱਕ ਸਰਪੰਚ ਸ਼ਰਾਬ ਧੋਂਦਾ ਫੜਿਆ ਗਿਆ ਆਪਣੀ ਕਾਰ ਦੇ ਵਿੱਚ। ਇੱਕ ਸਰਪੰਚ ਤੁਹਾਨੂੰ ਯਾਦ ਹੋਣਾ, ਉਹਨੇ ਬੜੀ ਨਮੋਸ਼ੀ ਦਿੱਤੀ ਸੀਗੀ ਅਕਾਲੀ ਦਲ ਨੂੰ, ਉਹ ਦਰਬਾਰ ਸਾਹਿਬ ਦੇ ਵਿੱਚ ਆ ਕੇ ਫੜਿਆ ਗਿਆ ਸੀ ਚੋਰੀ ਕਰਦਾ। ਇਹ ਸਰਪੰਚ ਇਸ ਤਰ੍ਹਾਂ ਦਾ ਕੰਮ ਕਰਦੇ, ਇਸ ਤਰ੍ਹਾਂ ਦਾ ਸਰਪੰਚ ਕਰਦੇ ਆ, ਮੇਰੇ ਖਿਆਲ ਦੇ ਨਾਲ ਬਹੁਤ ਗਲਤ ਗੱਲ ਹੈ। ਇੱਕ ਤੇ ਅਕਾਲੀ ਦਲ ਦੇ ਵਰਕਰ ਹੋਣਾ, ਦੂਸਰਾ ਪੰਚਾਇਤੀ ਨੁਮਾਇੰਦਾ ਹੋਣਾ, ਏਦਾਂ ਕੰਮ ਨਹੀਂ ਕਰਨਾ ਚਾਹੀਦਾ। ਪਰ ਹੁਣ ਇੱਕ ਚੀਜ਼ ਜਿਹੜੀ ਆ ਉਹ ਕਾਂਗਰਸੀਆਂ ਤੇ ਵੀ ਥੋੜੀ ਜਿਹੀ ਲਾਗੂ ਹੁੰਦੀ ਆ। ਉਹ ਕੀ ਆ ਥੋੜੇ ਦਿਨ ਪਹਿਲਾਂ ਇਹਨਾਂ ਦਾ ਲੋਕ ਇਨਸਾਫ ਪਾਰਟੀ ਦਾ ਕੋਈ ਮੁੰਡਾ ਫੜਿਆ ਗਿਆ ਸੀ ਡਰੱਗ ਦੇ ਨਾਲ। ਹੁਣ ਸਾਰੀਆਂ ਪਾਰਟੀਆਂ ਦੇ ਫੜੇ ਜਾਂਦੇ, ਇੱਥੇ ਤੇ ਭਾਰਤੀ ਜਨਤਾ ਪਾਰਟੀ ਵਾਲੇ ਜਿਵੇਂ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜ ਜਾਂਦਾ, ਇਹ ਵੀ ਇਹੋ ਜਿਹੇ ਕੰਮ ਕਰਦੇ। ਇਹਨਾਂ ਦਾ ਬੰਦਾ ਵੀ ਇੱਕ ਪੋਸਟ ਲੈਣ ਗਿਆ ਰਾਜਸਥਾਨ 'ਚ, ਫੜਿਆ ਗਿਆ ਸੀ ਬੋਰੀ ਪੋਸਟ ਨਾਲ। ਇੱਕ ਇਹਨਾਂ ਦਾ ਬੰਦਾ ਹਰਿਆਣੇ 'ਚੋਂ ਲਿਆ ਕੇ ਕਾਰਾਂ ਦਾ ਕੰਮ ਕਰਦਾ ਸੀਗਾ। ਉਹ ਕਹਿੰਦੇ ਸੀਗੇ ਕਿ ਜਿਵੇਂ ਕਹਿੰਦੇ ਨਾ ਘਰ ਘਰ ਮੋਦੀ, ਤੇ ਸ਼ਾਇਦ ਇਹਨੇ ਇਹ ਯੋਜਨਾ ਲੈਣ ਦੀ ਕਿ ਘਰ ਘਰ 'ਚ ਕਾਰ, ਮੈਂ ਪੰਜਾਬ ਦੇ ਘਰ ਘਰ 'ਚ ਕਾਰ ਖਲਾਉਂਦੀ ਹਾਂ, ਕਿਉਂਕਿ ਬਹੁਤ ਸਾਰੀਆਂ ਕਾਰਾਂ ਉੱਥੋਂ ਫੜੀਆਂ ਗਈਆਂ ਸੀਗੀਆਂ। ਸੋ ਇਹ ਸਾਰੀਆਂ ਪਾਰਟੀਆਂ ਦੇ ਬੰਦੇ ਹੀ ਇਸ ਤਰ੍ਹਾਂ ਦਾ ਕੰਮ ਕਰਦੇ ਆ। ਪਰ ਕਾਂਗਰਸੀ ਇਹ ਕੱਲ ਸਿਮਰਨਜੀਤ ਬੈਂਸ ਹੋਰਾਂ ਦਾ ਘਰ ਘੇਰਨ ਚਲੇ ਗਏ ਸੀਗੇ ਕਿ ਤੁਸੀਂ ਅਸਤੀਫਾ ਦਿਓ। ਹੁਣ ਕਾਂਗਰਸੀਆਂ ਨੂੰ ਲੋਕ ਆਖਣਗੇ, ਸਵਾਲ ਤੇ ਕਰਨਗੇ ਕਿ ਤੁਸੀਂ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਮੰਗੋ ਖਾ ਅਸਤੀਫਾ ਦੇ, ਤੁਹਾਡੇ ਬੰਦੇ ਤਾਂ ਨਸ਼ੇ ਸਮੇਤ ਫੜੇ ਜਾਂਦੇ ਆ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਸਕੂਲਾਂ ਦੇ ਬਿੱਲ ਹੁਣ ਕਹਿੰਦੇ ਪੰਚਾਇਤਾਂ ਦੇ ਸਿਰ ਪੈਣਗੇ। ਇਹ ਹੁਣ ਵੇਖ ਲਓ, ਤੁਸੀਂ ਅੰਦਾਜ਼ਾ ਲਾ ਲਓ ਕਿ ਪੰਜਾਬ ਸਰਕਾਰ ਤੁਰ ਕਿੱਧਰ ਨੂੰ ਪਈ ਆ। ਸਕੂਲਾਂ ਦੇ ਬਿੱਲ ਵੀ ਪੰਚਾਇਤਾਂ ਦੇ ਸਿਰ ਤੇ, ਵਾਟਰ ਵਰਕਸ ਦੇ ਬਿੱਲ ਵੀ ਪੰਚਾਇਤਾਂ ਦੇ ਸਿਰ ਤੇ। ਤੇ ਪੰਚਾਇਤਾਂ ਦੇ ਕਿਹੜੇ ਉੱਥੇ ਕਾਰਖਾਨੇ ਚੱਲਦੇ ਆ ਕਿ ਕਿਹੜੇ ਟਰੱਕ ਚੱਲਦੇ ਆ ਉਹਨਾਂ ਕੋਲ, ਵਿਚਾਰਿਆਂ ਕੋਲੇ? ਪੰਚਾਇਤਾਂ ਕੋਲ ਹੈ ਕੀ ਆ?
ਤੁਸੀਂ ਮੈਨੂੰ ਗੱਲ ਦੱਸੋ ਰਾਜ ਕਰਨਵੀਰ ਸਿੰਘ ਜੀ, ਪੰਚਾਇਤਾਂ ਦੀ ਆਮਦਨ ਕਾਹਦੀ ਹੁੰਦੀ ਹੈ? ਸਿਰਫ ਤੇ ਸਿਰਫ ਆਪਣੇ ਪਿੰਡਾਂ ਦੇ ਵਿੱਚ ਆ ਜਿਹੜੀ ਸ਼ਾਮਲਾਟ ਜ਼ਮੀਨ ਹੁੰਦੀ ਉਹਦੀ ਆਮਦਨ ਹੁੰਦੀ ਆ। ਤੇ ਸ਼ਾਮਲਾਟ ਜ਼ਮੀਨ ਤੇ ਸੁੱਖ ਨਾਲ ਇਹਨਾਂ ਨੇ ਡਾਢਿਆਂ ਨੇ ਛੱਡੀ ਕੋਈ ਨਹੀਂ, ਨੱਪ ਨੁੱਪ ਲਈ ਆ। ਕੁਛ ਪਿੰਡ ਹੋਣਗੇ ਜਿੱਥੇ ਸ਼ਾਮਲਾਟ ਜ਼ਮੀਨ ਠੇਕੇ ਤੇ ਚੜ੍ਹਦੀ ਆ, ਉਹ ਵੀ ਸਰਪੰਚ ਸਾਹਿਬ ਜਿਹੜੇ ਹੁੰਦੇ ਆ ਉਹ ਆਪ ਹੀ ਰੱਖ ਰੁੱਖ ਲੈਂਦੇ, ਆਪਣੇ ਬੰਦੇ ਖੜੇ ਕਰਕੇ ਥੋੜੇ ਬਹੁਤ ਪੈਸੇ ਜਮ੍ਹਾਂ ਕਰਾ ਕੇ। ਕੋਈ ਵਿਰਲਾ ਵਾਂਝਾ ਪਿੰਡ ਆ ਜਿਹਦੀ ਸ਼ਾਮਲਾਟ ਜ਼ਮੀਨ ਜਿਹੜੀ ਖੁੱਲੀ ਹੋਵੇ, ਉਹਦੀ ਆਮਦਨ ਚੌਖੀ ਹੋਵੇ। ਸੋ ਹੁਣ ਜਿਨ੍ਹਾਂ ਪਿੰਡਾਂ ਦੇ ਵਿੱਚ ਸ਼ਾਮਲਾਟ ਜ਼ਮੀਨ ਹੈ ਹੀ ਨਹੀਂ, ਸਾਡੇ ਇੱਧਰ ਮਾਲਵੇ ਦੇ ਵਿੱਚ ਤੇ ਆਮ ਤੌਰ ਤੇ ਹੈਗੀ ਆ, ਪਰ ਮੈਨੂੰ ਲੱਗਦਾ ਕਿ ਦੁਆਬੇ 'ਚ ਜਾਂ ਮਾਝੇ 'ਚ ਬਹੁਤ ਘੱਟ ਪਿੰਡਾਂ 'ਚ ਹੋਊਗੀ, ਜੇ ਹੋਊਗੀ ਤੇ ਥੋੜੀ ਥੋੜੀ ਹੋਊਗੀ। ਤਾਂ ਜਿਨ੍ਹਾਂ ਪਿੰਡਾਂ 'ਚ ਹੈ ਨਹੀਂ, ਉੱਕਾ ਹੀ ਹੈ ਨਹੀਂ ਗੀ, ਹੋਰ ਵੀ ਆਮਦਨ ਹੈ ਨਹੀਂ ਗੀ, ਉਹ ਕਿੱਥੋਂ ਭਰਿਆ ਕਰਨਗੇ? ਇਹ ਸਭ ਤੋਂ ਵੱਡਾ ਸਵਾਲ ਹੈ। ਔਰ ਦੂਜੀ ਚੀਜ਼ ਇਹ ਆ ਕਿ ਜਦੋਂ ਸਿੱਖਿਆ ਦਾ ਬਜਟ ਇੱਕ ਰੱਖਿਆ ਜਾਂਦਾ ਅਲੱਗ ਤੌਰ ਤੇ, ਫਿਰ ਪੰਚਾਇਤਾਂ ਤੇ ਸਾਰਾ ਬੋਝ ਕਿਉਂ ਪਾਇਆ ਜਾ ਰਿਹਾ? ਇਹ ਵੀ ਸਮਝ ਤੋਂ ਪਰੇ ਦੀ ਗੱਲ ਆ। ਤੀਜੀ ਚੀਜ਼ ਇਹ ਆ ਕਿ ਜੇ ਤੁਸੀਂ ਇਹ ਬੋਝ ਪਾਉਣਾ ਹੈ ਤੇ ਫਿਰ ਸਾਰੀ ਜਿਹੜੀ ਖੁਦ ਮੁਖਤਿਆਰੀ ਆ, ਜਿਹੜੀ ਆਟੋਨੋਮੀ ਆਪਾਂ ਕਹਿ ਦਿੰਦੇ ਆ, ਉਹ ਸਕੂਲਾਂ ਦੇ ਮਾਮਲੇ ਦੀ ਸਾਰੀ ਆਟੋਨੋਮੀ ਹੈ ਜਿਹੜੀ, ਉਹ ਪੰਚਾਇਤਾਂ ਨੂੰ ਦਿਓ। ਫਿਰ ਤੁਸੀਂ ਉਹ ਖੁਦ ਮੁਖਤਿਆਰੀ ਉਹਨਾਂ ਦੀ ਹੋਵੇ, ਉਹ ਆਪੇ ਆਪਣਾ ਕੰਮ ਕਾਰ ਚਲਾਉਣ। ਉੱਥੇ ਹੁੰਦਾ ਕੀ ਹੈ ਕਿ ਗ੍ਰਾਂਟਾਂ ਜਿਹੜੀਆਂ ਉਹ ਸਿੱਧੀਆਂ ਸਕੂਲਾਂ ਨੂੰ, ਉਹਦੇ ਪੰਚਾਇਤਾਂ ਦੇ ਮਾਰਫਤ ਵੀ ਨਹੀਂ ਦਿੱਤੀਆਂ ਜਾਂਦੀਆਂ ਕਈ ਵਾਰ। ਤੇ ਇਹ ਬਿੱਲ ਜਿਹੜੇ ਆ ਪੰਚਾਇਤਾਂ ਨੂੰ ਲਾ ਦਿੱਤੇ, ਬੜੀ ਅਜੀਬੋ-ਗਰੀਬ ਦੀ ਗੱਲ ਆ। ਹੁਣ ਜੇ ਵੇਖੀਏ ਤੇ ਇਹ ਸਾਰਾ ਕੁਛ ਤੇ ਜਿਹੜਾ ਭਾਰ ਆ ਉਹ ਪੰਚਾਇਤਾਂ ਤੇ ਲੱਦਿਆ ਜਾਂਦਾ, ਤੇ ਜਿਹੜੇ ਅਧਿਕਾਰ ਆ ਉਹ ਦੇਣ ਵਾਰੀ ਇਹਨਾਂ ਦੀ ਮੈਂ ਕਹੂੰਗਾ ਕਿ ਸਾਹ ਫੁੱਲ ਜਾਂਦੇ ਇਹਨਾਂ ਦੇ, ਫਿਰ ਇਹਨਾਂ ਦੀ ਮਰ ਜਾਂਦੀ ਆ। ਹੁਣ ਜੇ ਦੇਖੀਏ ਆਪਾਂ ਪੰਚਾਇਤੀ ਰਾਜ ਦੇ ਵਿੱਚ 29 ਵਿਭਾਗਾਂ ਦੇ ਕੰਮਕਾਰ ਜਿਹੜੇ ਪੰਚਾਇਤਾਂ ਦੇ ਕੋਲ ਹੋਣੇ ਚਾਹੀਦੇ ਆ, ਤੇ ਸਾਡੇ ਪੰਜਾਬ ਦੇ ਵਿੱਚ ਤੇ ਉਹਨਾਂ ਦੇ ਕੋਲ ਇੱਕੋ ਹੀ ਕੰਮਕਾਰ ਰੱਖਿਆ ਕਿ ਜਦੋਂ ਜਥੇਦਾਰ ਆਵੇ ਬਸ ਟੈਂਟ ਲਾ ਦਿਓ, ਬੰਦੇ ਇਕੱਠੇ ਕਰ ਦਿਓ। ਬਸ ਜਦੋਂ ਕਾਂਗਰਸੀ ਕੋਈ ਆ ਜੇ ਉਦੋਂ ਪੱਟੀਆਂ ਵਿਛਾ ਦਿਓ, ਬਸ ਬੰਦੇ ਇਕੱਠੇ ਕਰ ਲਓ। ਉਹਨਾਂ ਦੇ ਕੋਲ ਪੰਚਾਇਤਾਂ ਕੋਲ ਤੇ ਆਹੀ ਕੰਮ ਆ। ਤੇ ਜਾਂ ਹੁਣ ਆਹ ਰੱਖ ਲਾ ਕਿ ਜਾ ਕੇ ਲੋਕਾਂ ਤੋਂ ਪੈਸੇ ਇਕੱਠੇ ਕਰੋ ਕਰਾਓ, ਕਿਉਂਕਿ ਬੋਝ ਤੇ ਲੋਕਾਂ ਤੇ ਪੈਣਾ ਨਾ। ਜਿੱਥੇ ਮੰਨ ਲਓ ਪੰਚਾਇਤ ਦੀ ਕੋਈ ਆਮਦਨੀ ਹੈ ਨੀ ਗੀ, ਤੇ ਉਹਨਾਂ ਨੇ ਫਿਰ ਪਿੰਡ ਚੋਂ ਇਕੱਠੇ ਕਰਕੇ ਦੇਣੇ ਆ। ਤੇ ਲੋਕ ਫਿਰ ਕਹਿੰਦੇ ਆ ਕਿ ਸਾਡੇ ਜਵਾਕ ਤੇ ਨਿੱਜੀ ਸਕੂਲਾਂ 'ਚ ਜਾਂਦੇ ਆ, ਅਸੀਂ ਕੀ ਕਰਨਾ? ਅਸੀਂ ਹੁਣ ਦਾਨ ਥੋੜ੍ਹੀ ਕਰਨਾ ਸਰਕਾਰੀ ਸਕੂਲ, ਤੁਸੀਂ ਆਪੇ ਕਰੋ ਆਪਣੇ ਪੱਧਰ ਤੇ। ਆ ਵਾਟਰ ਵਰਕਸਾਂ ਵਾਲੇ ਬਿੱਲ ਜਿਹੜੇ ਆ, ਕੋਈ 35 ਲੱਖ ਬਣਿਆ ਪਿਆ, ਕੋਈ 25 ਲੱਖ ਬਣਿਆ ਪਿਆ, ਕਿਸੇ ਪਿੰਡ ਦਾ ਕਿੰਨਾ, ਕਿਸੇ ਪਿੰਡ ਦਾ ਕਿੰਨਾ, ਉਸ ਤਰ੍ਹਾਂ ਹੀ ਫਿਰ ਸਕੂਲਾਂ ਦੇ ਬਿੱਲ ਬਣੀ ਜਾਣਗੇ। ਤੇ ਜਦੋਂ ਵਾਟਰ ਵਰਕਸ ਵਾਲੇ ਮਾਮਲੇ ਦੇ ਵਿੱਚ ਇਹ ਕਹਿ ਚੁੱਕੇ ਆ, ਵਰਬਲੀ ਇਹਨਾਂ ਨੇ ਹੁਕਮ ਦਿੱਤੇ ਆ ਕਿ ਭਾਈ ਇਹ ਕੋਈ ਵੀ ਵਾਟਰ ਵਰਕਸ ਦਾ ਕਨੈਕਸ਼ਨ ਨਹੀਂ ਕੱਟਿਆ ਜਾਊਗਾ, ਕਿਸੇ ਦਾ ਵੀ ਪਾਣੀ ਬੰਦ ਨਹੀਂ ਕੀਤਾ ਜਾਊਗਾ। ਇਹ ਸਕੂਲਾਂ ਤੇ ਫਿਰ ਕਿਉਂ ਇਹ ਇਸ ਤਰ੍ਹਾਂ ਦਾ ਰੁਖ ਰੱਖਦੇ ਆ? ਸਕੂਲਾਂ ਵਾਲਿਆਂ ਨੂੰ ਵੀ ਕਹਿ ਦੇਣ ਕਿ ਠੀਕ ਆ ਭਾਈ ਮਚਾਈ ਚੱਲੋ ਬਿੱਲੀ, ਜਿੰਨੀ ਬਿਜਲੀ ਮਚਾਈ ਜਾਂਦੀ ਆ ਤੁਸੀਂ ਚੱਕੀ ਚੱਲੋ ਫੱਟੇ, ਫਿਰ ਅਸੀਂ ਬੈਠੇ ਸਬਸਿਡੀ ਦੇ ਪੈਸੇ ਜਿੰਨੇ ਭਰਦੇ ਆ ਉਦੋਂ ਥੋੜੇ ਬਹੁਤ ਹੋਰ ਭਰ ਦਿਆ ਕਰਾਂਗੇ। ਸੋ ਸਭ ਤੋਂ ਵੱਡੀ ਗੱਲ ਤਾਂ ਇਹੋ ਹੀ ਆ ਨਾ ਕਿ ਪੰਚਾਇਤਾਂ ਤੇ ਬੋਝ ਤੇ ਪਾ ਦਿੱਤਾ। ਪੰਚਾਇਤਾਂ ਦੀ ਆਮਦਨ, ਪੰਚਾਇਤਾਂ ਦੇ ਅਧਿਕਾਰ ਉਹ ਕਿੱਥੇ ਆ? ਜੀ ਜੀ ਬਿਲਕੁਲ ਜੀ। ਆ ਪੰਚਾਇਤ ਦੇ ਵਿੱਚ ਸਰਪੰਚ ਬਣਨ ਦੇ ਲਈ ਡਾਢੇ ਪੈਸੇ ਜ਼ਰੂਰ ਉਹਨਾਂ ਦੇ ਜਿਹੜੇ ਲੱਗਦੇ ਆ, ਬਾਅਦ ਪੱਲੇ ਵੀ ਉਹਨਾਂ ਦੇ ਸਿਰ ਹੀ ਸਾਰਾ ਕੁਛ ਜਿਹੜਾ ਉਹ ਪਾਇਆ ਜਾ ਰਿਹਾ ਆ। ਤੇ ਮਿੰਟੂ ਜੀ ਬ੍ਰੇਕ ਦਾ ਵੇਲਾ ਹੋ ਚੁੱਕਾ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜਿਹੜੇ ਆਪਣੇ ਸਰੋਤਿਆਂ ਨੂੰ ਸੱਦਾ ਦਿੰਦੇ, ਉਹ ਵੀ ਜੇ ਸਵਾਲ ਪੁੱਛਣਾ ਚਾਹੁੰਦੇ ਨੇ ਮਿੰਟੂ ਜੀ ਨੂੰ ਤਾਂ ਕਾਲ ਕਰ ਸਕਦੇ ਨੇ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ 408 272 5200 4082725200। ਇਸ ਨੰਬਰ ਦੇ ਤੁਸੀਂ ਕਾਲ ਕਰਕੇ ਜਿਹੜਾ ਮਿੰਟੂ ਜੀ ਨੂੰ ਸਵਾਲ ਪੁੱਛ ਸਕਦੇ ਹੋ। ਤੇ ਮਿਲਦੇ ਹਾਂ ਮਿੰਟੂ ਜੀ ਆਪਣੇ ਸਰੋਤਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ। ਕੰਗ ਟਰਾਂਸਪੋਰਟ ਯੂਬਾ ਸਿਟੀ ਵਾਲਿਆਂ ਨੂੰ ਇਸ ਮੌਕੇ ਟਰੱਕ ਡਰਾਈਵਰਜ਼ ਅਤੇ ਓਨਰ ਆਪਰੇਟਰਜ਼ ਦੀ ਜ਼ਰੂਰਤ ਹੈ। ਇਹਨਾਂ ਦੇ ਪੱਕੇ ਲੋਡ ਐਰੀਜ਼ੋਨਾ, ਟੈਕਸਸ, ਸਾਲਟ ਲੇਕ ਸਿਟੀ, ਪੋਰਟਲੈਂਡ, ਸਿਆਟਲ, ਓਰੇਗਨ, ਵਾਸ਼ਿੰਗਟਨ ਦੇ ਹਨ। ਨਵੇਂ ਡਰਾਈਵਰ ਨੂੰ 48 ਸੈਂਟ ਪਰ ਮਾਈਲ, ਐਕਸਪੀਰੀਅੰਸ ਡਰਾਈਵਰ ਨੂੰ 55 ਸੈਂਟ ਪਰ ਮਾਈਲ ਤੋਂ ਵੱਧ ਮਿਲਣਗੇ। ਓਨਰ ਆਪਰੇਟਰ ਕੋਲੋਂ 6% ਫੀਸ ਲੈਂਦੇ ਹਨ। $1000 ਵਿੱਚ ਟ੍ਰੇਲਰ ਰੈਂਟ ਕਰ ਸਕਦੇ ਹੋ। 2 ਵੀਕ ਬਾਅਦ ਤਨਖਾਹ ਮਿਲੇਗੀ। ਨਵੇਂ ਟਰੱਕ ਚਲਾਉਣ ਨੂੰ ਮਿਲਣਗੇ। ਲੀਜ਼ ਟੂ ਬਾਏ ਦੀ ਆਪਸ਼ਨ ਵੀ ਉਪਲਬਧ ਹੈ। ਹੋਰ ਜਾਣਕਾਰੀ ਲਈ ਕਾਲ ਸਨੀ ਕੰਗ 530 301 99 29 530 301 9929। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ, ਇੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ।
ਸੈਕਰਾਮੈਂਟੋ ਵਿੱਚ ਹਾਈਵੇ 80 I-5 ਤੇ 99 ਤੇ ਬਿਲਕੁਲ ਲਾਗੇ ਪੰਜਾਬੀ ਟਰੱਕਰਸ ਦਾ ਆਪਣਾ ਟਰੱਕ ਸਟਾਪ ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਇੱਥੋਂ ਤੁਸੀਂ 24 ਘੰਟੇ ਸ਼ੈਲ ਦੀ ਗੈਸ ਅਤੇ ਡੀਜ਼ਲ ਸਸਤੇ ਰੇਟਾਂ ਤੇ ਪਵਾ ਸਕਦੇ ਹੋ। ਇਹ ਫਲੀਟ ਕਾਰਡ ਵੀ ਅਸੈਪਟ ਕਰਦੇ ਹਨ। ਇਹਨਾਂ ਦੀ ਲੋਕੇਸ਼ਨ I-80 ਤੇ ਐਗਜ਼ਿਟ 1B ਤੇ ਐਡਰੈਸ 2816 ਵੈਸਟ ਕੈਪੀਟਲ ਐਵਨਿਊ ਵੈਸਟ ਸੈਕਰਾਮੈਂਟੋ। ਹੋਰ ਕਿਸੇ ਵੀ ਜਾਣਕਾਰੀ ਲਈ ਕਾਲ 916 372 2893 916 372 2893। ਜੀਤੇ ਵੇ ਜੀਤੇ। ਹਾਂ ਭਾਬੀ। ਵੇ ਅੱਜ ਮੇਰੇ ਮੰਮੀ ਡੈਡੀ ਨੇ ਡਿਨਰ ਤੇ ਆਉਣਾ ਆਪਣੇ ਘਰ ਤੇ ਮੈਥੋਂ ਹੁਣ ਇੰਨੀ ਖੇਚਲ ਹੁੰਦੀ ਨਹੀਂ। ਤੂੰ ਮੈਨੂੰ ਆਪਣੇ ਸ਼ਹਿਰ ਦਾ ਵਧੀਆ ਜਿਹਾ ਕੋਈ ਰੈਸਟੋਰੈਂਟ ਦੱਸ। ਲੈ ਭਾਬੀ, ਤੁਹਾਨੂੰ ਬਿਲਕੁਲ ਪਤਾ ਨਹੀਂ, ਆਪਣੇ ਸ਼ਹਿਰ ਸੈਕਰਾਮੈਂਟੋ ਦੇ ਵਿੱਚ ਖੁੱਲ ਚੁੱਕਿਆ ਇੰਡੀਆ ਪੈਲੇਸ ਇੰਡੀਅਨ ਰੈਸਟੋਰੈਂਟ, ਜਿੱਥੇ ਤੁਸੀਂ ਬੈਠ ਕੇ ਵੀ ਖਾ ਸਕਦੇ ਹੋ ਤੇ ਆਰਡਰ ਕਰਕੇ ਘਰ ਵੀ ਲਿਆ ਸਕਦੇ ਹੋ। ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਖਾਣਾ ਆਰਡਰ ਵੀ ਕਰ ਸਕਦੇ ਹੋ ਤੇ ਉੱਥੇ ਬੈਠ ਕੇ ਵੀ ਖਾ ਸਕਦੇ ਹੋ। ਕਰਨੀ ਹੋਵੇ ਕੋਈ ਵੀ ਪਾਰਟੀ ਜਾਂ ਫਿਰ ਕੋਈ ਵੀ ਫੰਕਸ਼ਨ ਜਾਂ ਫਿਰ ਗੁਰੂ ਘਰ ਦੇ ਵਿੱਚ ਲੰਗਰ ਦੀ ਕਰਨੀ ਹੋਵੇ ਕੇਟਰਿੰਗ, ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ। 150 ਬੰਦਿਆਂ ਦੇ ਬੈਠਣ ਦਾ ਵੀ ਪ੍ਰਬੰਧ ਹੈ ਤੇ ਪਾਰਕਿੰਗ ਦੀ ਵੀ ਕੋਈ ਪ੍ਰੋਬਲਮ ਨਹੀਂ ਅਤੇ ਇਹ 7 ਦਿਨ ਖੁੱਲੇ ਰਹਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 916 226 9188। ਲੈ ਜੀਤੇ ਤੂੰ ਤਾਂ ਮੇਰੀ ਮੁਸ਼ਕਿਲ ਹੀ ਆਸਾਨ ਕਰਤੀ ਆ। ਇੰਡੀਆ ਪੈਲੇਸ 8865 ਫਾਲਸਮ ਬੋਲੇਵਾਰਡ ਸੈਕਰਾਮੈਂਟੋ 916 226 9188 916 226 9188। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤ ਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਣਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੋਲੇਵਾਰਡ ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤ ਸਰਾਂ 530 415 5959 530 415 5959। ਮੈਨੀ ਹੇਅਰ 530 300 7663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ 55 905 2575 559 905 2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 55 905 2575 559 905 2575। Platinum Home Mortgage Corporation is an equal housing lender and the loan is subject to credit approval. ਮੈਂ ਹਾਂ ਇੰਦਰਪ੍ਰੀਤ ਕੌਰ ਤੇ ਮੈਂ ਹਾਂ ਹਰਜੋਤ ਸਿੰਘ ਤੇ ਮੈਂ ਹਾਂ ਅਮਰਪਾਲ ਕੌਰ। ਤੁਸੀਂ ਸੁਣ ਰਹੇ ਹੋ ਸਾਰੇ ਬੱਚਿਆਂ ਦੇ ਦਿਲਾਂ ਦੀ ਧੜਕਣ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸੋਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ। ਮੇਰੇ ਨਾਲ ਜੁੜੇ ਹੋਏ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫੇਰ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਤੁਸੀਂ ਵੀ ਮਿੰਟੂ ਜੀ ਨੂੰ ਜੇ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਹੁਣ ਤੁਸੀਂ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈਗਾ ਜੀ 408 272 5200 408 272 5200 408 272 5200 ਦੇ ਉੱਤੇ ਕਾਲ ਕਰਕੇ ਤੁਸੀਂ ਜਿਹੜਾ ਜੀ ਸਵਾਲ ਪੁੱਛ ਸਕਦੇ ਹੋ। ਤੇ ਆਓ ਆਪਣੇ ਜਿਹੜੇ ਸਰੋਤਿਆਂ ਦੇ ਨਾਲ ਗੱਲਬਾਤ ਜਿਹੜੇ ਜੀ ਸ਼ੁਰੂ ਕਰਦੇ ਹਾਂ। ਤੇ ਸਾਡੇ ਅੱਜ ਦੇ ਜਿਹੜੇ ਪਹਿਲੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ ਰਜਿੰਦਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਦੋਨੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਿੰਟੂ ਜੀ, ਸੋਮਵਾਰ ਜਾਂ ਮੰਗਲਵਾਰ ਨੂੰ, ਸ਼ਾਇਦ ਬੁੱਧਵਾਰ ਹੀ ਹੋਵੇ, ਜਦੋਂ ਡਾਕਟਰ ਗਾਂਧੀ ਨੇ ਕੇਸ ਜਿਹੜਾ ਪਾਣੀਆਂ ਦਾ ਪਾਇਆ ਹਾਈ ਕੋਰਟ ਦੇ ਵਿੱਚ, ਉਹਦਾ ਤਸਕਰਾ ਤੁਸੀਂ ਕਰ ਰਹੇ ਸੀ, ਤਾਂ ਤੁਸੀਂ ਦੱਸਿਆ ਸੀ ਕਿ ਦਰਬਾਰਾ ਸਿੰਘ ਨੇ ਜਦੋਂ ਕੇਸ ਇੰਦਰਾ ਗਾਂਧੀ ਦੇ ਕਹਿਣ ਤੇ ਵਾਪਸ ਲੈ ਲਿਆ
ਫਿਰ ਵੀ ਇੱਕ ਕੇਸ ਪੈਂਡਿੰਗ ਪਿਆ ਸੀ ਹਾਈ ਕੋਰਟ 'ਚ, ਜਿਹੜਾ ਬਿਲਕੁਲ ਫੈਸਲੇ ਤੇ ਸੀ। ਸੋਮਵਾਰ ਨੂੰ ਫੈਸਲਾ ਆਉਣਾ ਸੀ ਤੇ ਐਤਵਾਰ ਨੂੰ ਜੱਜ ਦੀ ਬਦਲੀ ਕਰ ਦਿੱਤੀ ਗਈ ਸੀ। ਮੈਂ ਉਹ ਕੇਸ ਦੇ ਬਾਰੇ ਪਹਿਲਾਂ ਤਾਂ ਕਦੇ ਸੁਣਿਆ ਨਹੀਂ ਸੀ, ਤੁਸੀਂ ਦੱਸਿਆ, ਬੜੇ ਵਧੀਆ ਨਵੀਂ ਗੱਲ ਪਤਾ ਲੱਗੀ ਹੈ। ਕਿਰਪਾ ਕਰਕੇ ਉਹ ਕੇਸ ਦੇ ਬਾਰੇ ਥੋੜ੍ਹੀ ਜਿਹੀ ਹੋਰ ਜਾਣਕਾਰੀ ਦਿਓ। ਜੱਜ ਕੌਣ ਸੀ, ਕਿਹਨੇ ਕੇਸ ਪਾਇਆ ਸੀ, ਜਾਂ ਕੀ ਪੋਜੀਸ਼ਨ ਸੀਗੀ, ਜਾਂ ਉਹਦੇ ਬਾਰੇ ਕਿਰਪਾ ਕਰਕੇ ਜ਼ਰੂਰ ਦੱਸਿਓ ਜੀ। ਧੰਨਵਾਦ ਜੀ। ਦੇਖੋ ਉਹ ਕੇਸ ਸੀਗਾ, ਸ਼ਾਇਦ ਉਦੋਂ ਜੱਜ ਸਨ ਸੰਧਾਵਾਲੀਆ ਸਾਹਿਬ, ਠੀਕ ਹੈ ਜੀ। ਉਹਨਾਂ ਦੇ ਕੋਲ ਸੀਗਾ। ਔਰ ਕਮਾਲ ਦੀ ਗੱਲ ਇਹ ਹੈ ਕਿ ਸੁਣਵਾਈ ਤੇ ਸੀਗਾ ਕੇਸ। ਤੁਸੀਂ ਜਿਹੜੀ ਕਹਿੰਦੇ ਹੋ ਨਾ ਕਿ ਫੈਸਲੇ ਤੇ ਸੀਗਾ, ਫੈਸਲਾ ਨਹੀਂ, ਸੁਣਵਾਈ ਮਨਜ਼ੂਰ ਕੀਤੀ ਸੀ ਹਾਈ ਕੋਰਟ ਨੇ। ਸੁਣਵਾਈ ਹੋਣੀ ਸੀ, ਉਸ ਤੋਂ ਪਹਿਲਾਂ ਹੀ ਉਹ ਫਾਈਲ ਜਿਹੜੀ ਸੀਗੀ ਸੁਪਰੀਮ ਕੋਰਟ ਨੇ ਆਪਣੇ ਪੱਧਰ ਤੇ ਮੰਗਵਾ ਲਈ ਸੀ। ਔਰ ਉਹ ਕੇਸ ਅੱਗੇ ਫਿਰ ਸੁਪਰੀਮ ਕੋਰਟ 'ਚ ਗਿਆ, ਯਾਨੀ ਇੱਕ ਕੇਸ ਤੇ ਜਿਹੜਾ ਸੀਗਾ ਨਾ ਵਾਪਸ ਹੋਇਆ। ਦੂਸਰਾ ਜਿਹੜਾ ਇਹ ਫਾਈਲ ਕੀਤਾ ਸੀਗਾ ਕੇਸ, ਇਹ ਕੀਤਾ ਸੀਗਾ ਰਵਿੰਦਰ ਸਿੰਘ ਕਾਲੇਕੇ ਸੀਗੇ ਸ਼ਾਇਦ ਕੋਈ ਉਸ ਸਮੇਂ। ਔਰ ਇੱਕ ਜਿਹੜੇ ਮਹੇਸ਼ਿੰਦਰ ਸਿੰਘ ਬਾਦਲ ਆ, ਉਹਨਾਂ ਦੇ ਪਿਤਾ ਵੀ ਸੀਗੇ ਉਸ ਕੇਸ ਦੇ, ਉਹ ਵੀ ਪਾਰਟੀ ਬਣੇ ਸੀ। ਕਿਉਂਕਿ ਜਦੋਂ ਦਰਬਾਰਾ ਸਿੰਘ ਨੇ ਕੇਸ ਵਾਪਸ ਲੈ ਲਿਆ, ਅਕਾਲੀਆਂ 'ਚ ਇਹ ਚਰਚਾ ਚੱਲੀ ਕਿ ਪ੍ਰਕਾਸ਼ ਸਿੰਘ ਬਾਦਲ ਕੋਈ ਪਟੀਸ਼ਨ ਫਾਈਲ ਕਰੇ ਜਿਹੜੀ 78 ਧਾਰਾ ਨੂੰ ਚੈਲੰਜ ਕੀਤੀ ਜਾਵੇ, ਦੁਬਾਰਾ ਚੈਲੰਜ ਕੀਤੀ ਜਾਵੇ ਪਟੀਸ਼ਨ ਦੇ ਤੌਰ ਤੇ। ਤਾਂ ਹੋਇਆ ਕਿ ਪ੍ਰਕਾਸ਼ ਸਿੰਘ ਬਾਦਲ ਨੇ ਦੱਸ ਦਿਆ ਕਿ ਉਹਨਾਂ ਸਮਿਆਂ 'ਚ ਪੈਰ ਨਹੀਂ ਸੀ ਲਾਇਆ। ਤਾਂ ਫਿਰ ਉਦੋਂ ਜਿਹੜਾ ਇਹਦਾ ਚਾਚਾ ਸੀਗਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ, ਉਹ ਤੇਜਾ ਸਿੰਘ ਬਾਦਲ ਉਹ ਔਰ ਰਵਿੰਦਰ ਸਿੰਘ ਕਾਲੇਕੇ, ਮੇਰੇ ਖਿਆਲ ਦੇ ਨਾਲ ਇਹ ਕੇਸ ਦਾ ਜਿਹੜਾ ਟਾਈਟਲ ਸੀਗਾ ਉਹ ਵੀ ਸ਼ਾਇਦ ਕੁਛ ਇਸ ਤਰ੍ਹਾਂ ਹੀ ਸੀਗਾ, ਰਵਿੰਦਰ ਸਿੰਘ ਕਾਲੇਕੇ ਵਰਸਜ ਇੰਡੀਅਨ ਯੂਨੀਅਨ, ਕੁਛ ਇਸ ਤਰ੍ਹਾਂ ਦਾ ਸੀਗਾ। ਤਾਂ ਬਹੁਤੀ ਜੇ ਤੁਸੀਂ ਤਫਸੀਲ ਪੂਰਵਕ ਜਾਣਕਾਰੀ ਲੈਣੀ ਹੋਵੇ ਇਸ ਮਾਮਲੇ ਮੁਤਲਕ ਤੇ ਗੁਰਪ੍ਰੀਤ ਸਿੰਘ ਮੰਡਿਆਣੀ ਦਾ ਨੰਬਰ ਮੇਰੇ ਤੋਂ ਲੈ ਲਿਓ। ਉਹ ਪਾਣੀਆਂ ਦੇ ਮਾਹਰ ਨੇ, ਇਸ ਮੁੱਦੇ ਦੇ ਮਾਹਰ ਆ, ਉਹ ਤੁਹਾਨੂੰ ਸਾਰਾ ਕੁਝ ਦੱਸ ਦੇਣਗੇ। ਹਾਲਾਂਕਿ ਇਹ ਹੁਣ ਪਤਾ ਨਹੀਂ ਲੱਗਦਾ ਪਿਆ ਕਿ ਉਹ ਪਟੀਸ਼ਨ ਦਾ ਮੁੜ ਕੇ ਬਣਿਆ ਕੀ, ਯਾਨੀ ਸੁਪਰੀਮ ਕੋਰਟ ਤੇ ਚਲੇ ਗਈ, ਉਹਨਾਂ ਨੇ ਲੈ ਲਈ, ਠੀਕ ਆ। ਉਸ ਤੋਂ ਬਾਅਦ ਉਹ ਵਾਪਸ ਲਈ ਗਈ ਆ ਜਾਂ ਉਹ ਖਾਰਜ ਕਰ ਦਿੱਤੀ ਗਈ ਆ, ਉਹ ਇੱਕ ਵਜ਼ਾਰਤ ਹੈ। ਜੀ ਜੀ ਜੀ। ਤੇ ਆਪਣੇ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਜਿਹੜੇ ਨੇ ਸਤਨਾਮ ਸਿੰਘ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਨਾਂ ਭਰਾਵਾਂ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੇਰਾ ਫੋਨ ਕੱਟਿਓ ਨਾ। ਮਿੰਟੂ ਜੀ, ਮੇਰਾ ਸਵਾਲ ਇਹ ਆ ਵੀ ਮੰਨ ਲਓ ਅੱਜ ਤੋਂ ਲੈ ਕੇ ਜਿੱਥੇ ਬਬਲ ਹੈ ਤੋਂ ਚੱਲ ਕੇ ਅੱਜ ਤਾਈਂ ਜੋ 84 ਤੋਂ ਬਾਅਦ ਜੋ ਇਹਨਾਂ ਦੇ ਵਿੱਚ ਸਵਰਨ ਜਾਤੀਆਂ ਦੇ ਕਿੰਨਿਆਂ ਦੇ ਛਾਤਾਂ ਦਿੱਤੀਆਂ ਪਾਈਆਂ ਜਾਂ ਫਿਰ ਆਪਣੇ ਦਲਿਤ ਭਾਈਚਾਰੇ ਦੀਆਂ ਛਾਤਾਂ, ਕੋਈ ਅੰਕੜਾ ਹੈ ਆਪਣੇ ਕੋਲ? ਇਹ ਮਾਝਾ ਦੱਸੋ ਤੁਸੀਂ। ਧੰਨਵਾਦ। ਕਾਹਦਾ ਜੀ, ਕਾਹਦਾ? ਸਵਰਨ ਜਾਤੀਆਂ ਦੀਆਂ ਇੱਕ ਹਿਸਾਬ ਦੇ ਨਾਲ ਪੁੱਛ ਰਹੇ ਸੀ ਵੀ ਕਿੰਨਿਆਂ ਦੇ ਉੱਤੇ ਅਤਿਆਚਾਰ ਹੋਇਆ, ਕਿੰਨਿਆਂ ਨੂੰ ਜਿਹੜਾ ਏਦਾਂ ਜਿਹੜਾ ਮਾਰ ਮੁਕਾ ਦਿੱਤਾ ਗਿਆ ਹੋਵੇ। ਨਹੀਂ ਜੀ, ਨਹੀਂ ਜੀ, ਮੇਰਾ ਸਵਾਲ ਇਹ ਹੈ ਵੀ ਕਿੰਨੀਆਂ ਦੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਐਜ਼ ਏ ਫੌਜ ਦੇ ਵਿੱਚ ਪੁੱਛ ਰਹੇ ਹੋ, ਕਿਸ ਤਰੀਕੇ ਦੇ ਨਾਲ? ਨਹੀਂ ਜੀ, ਫੌਜ ਵੀ ਓਰੀਜਨਲ ਵੀ ਜੋ ਮਤਲਬ ਆਮ ਜਨਤਾ ਦਾ ਜੋ ਵੀ ਘਾਣ ਹੋਇਆ, ਆਮ ਜਨਤਾ ਮਰੇ ਦੀ ਸ਼ਹਾਦਤ ਤੇ ਨਹੀਂ ਨਾ ਹੁੰਦੀ। ਕੋਈ ਸ਼ਹਾਦਤ ਹੁੰਦੀ ਹੈ ਕਿਸੇ ਕੰਮ ਵਾਸਤੇ, ਕਿਸੇ ਖਾਸ ਮਕਸਦ ਵਾਸਤੇ ਕੀਤੀ ਜਾਵੇ, ਕਿ ਸਮਾਜ ਦੇ ਮਕਸਦ ਵਾਸਤੇ, ਵਤਨ ਦੇ ਮਕਸਦ ਵਾਸਤੇ। ਵੀ ਜੀ ਜਿਹੜਾ ਘੱਲੂਘਾਰਾ ਜੋ ਵੀ 84 ਦਾ ਹੈ ਜਾਂ ਗਦਰ ਪਾਰਟੀ ਲਹਿਰ ਦੇ ਸਮੇਂ 'ਚ ਹੋਇਆ, ਨਹੀਂ ਉਹ ਅੰਕੜਾ ਨਹੀਂ ਫਿਰ ਤੁਹਾਨੂੰ ਐਗਜ਼ੈਕਟ ਮਿਲਣਾ ਵੀ ਕਿੰਨੇ ਪਰਸੈਂਟੇਜ ਜੇ ਤੁਸੀਂ ਕੱਢੋਗੇ ਇਸ ਤਰ੍ਹਾਂ। ਵੈਸੇ ਮੇਰੇ ਖਿਆਲ ਦੇ ਨਾਲ ਇਹਨਾਂ ਚੀਜ਼ਾਂ ਨੂੰ ਜੇ ਅਸੀਂ ਜਾਤੀਗਤ ਤੌਰ ਤੇ ਜੋੜੀਏ ਤੇ ਮੈਨੂੰ ਲੱਗਦਾ ਤੇ ਇਹ ਇਹਨਾਂ ਮਹਾਨ ਲਹਿਰਾਂ ਦੇ ਨਾਲ ਹੀ ਨਾ ਇਨਸਾਫੀ ਹੋ ਗਈ ਹੈ। ਸੋ ਮੇਰੇ ਖਿਆਲ ਦੇ ਨਾਲ ਆਪਾਂ ਨੂੰ ਇਹ ਚੀਜ਼ ਕਰਨੀ ਵੀ ਨਹੀਂ ਚਾਹੀਦੀ, ਕਿਉਂਕਿ ਉਹ ਉਹਨਾਂ ਟਾਈਮਾਂ 'ਚ ਕਦੇ ਸੋਚ ਕੇ ਵੀ ਨਹੀਂ ਚੱਲੇ ਹੋਣੇ ਇਸ ਤਰ੍ਹਾਂ ਦੀ ਜਿਹੜੀ ਗੱਲ ਅੱਜ ਆਪਾਂ ਕਰੀ ਜਾਂਦੇ ਹਾਂ। ਮੇਰੇ ਖਿਆਲ ਦੇ ਨਾਲ ਜਾਤੀਗਤ ਚੀਜ਼ਾਂ ਜਿਹੜੀਆਂ ਨੇ ਉਹ ਛੱਡ ਦੇਣੀਆਂ ਚਾਹੀਦੀਆਂ। ਉਹ ਚੀਜ਼ਾਂ ਜਿਹੜੀਆਂ ਸੀਗੀਆਂ ਉਹਦੇ ਸਮੂਹਿਕ ਤੌਰ ਤੇ ਲੜੇ, ਵਿੱਚ ਮੁਸਲਮਾਨ ਵੀ ਸੀਗੇ, ਵਿੱਚ ਸਿੱਖ ਵੀ ਸੀਗੇ, ਵਿੱਚ ਹੋਰ ਕਮਿਊਨਿਟੀਜ਼ ਵਾਲੇ ਵੀ ਸੀਗੇ। ਉਹਨਾਂ ਨੇ ਤੇ ਇਹਨਾਂ ਚੀਜ਼ਾਂ ਨੂੰ ਨਦਾਰਦ ਕਰਕੇ ਲੜਾਈ ਲੜੀ ਹੈ। ਮੇਰੇ ਖਿਆਲ ਦੇ ਨਾਲ ਆਪਾਂ ਅੰਕੜਾ ਜਿਹੜਾ ਉਹ ਸਹੀ ਨਹੀਂ ਲੈ ਪਾਵਾਂਗੇ, ਪਰ ਮੇਰੇ ਖਿਆਲ ਦੇ ਨਾਲ ਇਹ ਮੁੱਦਾ ਵੀ ਅਟਪਟਾ ਜਿਹਾ ਲੱਗਿਆ ਮੈਨੂੰ ਥੋੜਾ। ਨਹੀਂ, ਮੁੱਦਾ ਤਾਂ ਮੈਂ ਵੀ ਸਮਝਦਾ, ਤੁਸੀਂ ਸਮਝਦੇ ਇਸ ਗੱਲ ਨੂੰ, ਪਰ ਸਾਡੇ ਕਈ ਪ੍ਰਚਾਰਕ ਇਹਨਾਂ ਗੱਲਾਂ ਉਠਾਉਂਦੇ ਬਹੁਤ। ਮੈਂ ਤਾਂ ਇਸ ਕਰਕੇ ਕੀਤਾ ਵੀ ਇਹ ਕੋਈ ਅੰਕੜਾ ਕੋਈ ਨਹੀਂ, ਉੱਦੇ ਕਰੀ ਜਾਂਦੇ ਸਾਰੇ ਇੰਨੀਆਂ ਸ਼ਾਇਦ ਐਨ ਪ੍ਰਾਪਤ ਕੀਤੀਆਂ ਨੇ। ਹੁਣ ਮੈਂ ਤਾਂ ਇਹ ਤਾਂ ਮਤਲਬ ਕਿਉਂਕਿ ਚਲੋ ਹੁਣ ਤਸ਼ੱਦਦ ਹੁੰਦੇ ਆਪਣੇ ਦਲਿਤਾਂ ਤੇ ਵੀ, ਕੋਈ ਵੀ ਜਥੇਬੰਦੀ ਕੋਈ ਵੀ ਮਤਲਬ ਕੋਈ ਬੋਲਦੀ ਨਹੀਂ ਤਾਂ ਅਸੀਂ ਆਮ ਰੌਲਾ ਬਸ। ਕਿਉਂਕਿ ਸਾਡੇ ਜੋ ਗੁਰੂ ਸਾਹਿਬ ਨੇ ਇਹ ਦੱਸਿਆ ਵੀ ਮਜਲੂਮਾਂ ਦੇ ਧੱਕਾ ਹੁੰਦਾ ਜਾਂ ਮਾਸੂਮਾਂ ਧੱਕਾ ਦਾ ਉਹਨਾਂ ਦੀ ਰਾਖੀ ਕਰਨੀ ਹੈ।
ਤੇ ਮੈਂ ਅੱਜ ਤੇ ਕੋਈ ਸੁਣਿਆ ਨਹੀਂ ਵੀ ਕਿਸੇ ਦੇ ਕੋਈ ਜਥੇਬੰਦੀ ਵੀ ਬੋਲ ਨਹੀਂ ਰਹੇ। ਥੈਂਕ ਯੂ ਸਤਨਾਮ ਸਿੰਘ ਜੀ, ਮਿਹਰਬਾਨੀ ਜੀ। ਤੇ ਆਪਣੇ ਅਗਲੇ ਕਾਲਰ ਨੇ ਪ੍ਰਗਟ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਹੈ ਜੀ, ਜਿਹੜਾ ਕੈਦ ਹੋਈ ਐਕਟਰ ਨੂੰ ਚੰਗਾ ਹੋਇਆ ਬੈਟਰ ਲੇਟ ਦੈਨ ਨੈਵਰ, ਪਰ 13 ਅਪ੍ਰੈਲ 1978 ਨੂੰ 13 ਸਿੰਘ ਮਾਰ ਦਿੱਤੇ ਗਏ, ਸ਼ਹੀਦ ਕਰ ਦਿੱਤੇ ਗਏ ਤੇ 70-80 ਦੇ ਕਰੀਬ ਫੱਟੜ ਹੋਏ ਸੀ। ਕੇਸ ਚੱਲਿਆ, ਉਹ ਮੈਂ ਨਾ ਵੀ ਉਹਨਾਂ ਨੂੰ ਤਾਂ ਹਿਰਨੀ ਚੰਗਾ ਜਿਹਦਾ ਮੁੱਲ ਪੈ ਗਿਆ, ਇਹਨਾਂ ਲੋਕਾਂ ਦਾ ਸਾਡਿਆਂ ਦਾ ਕੋਈ ਮੁੱਲ ਨਹੀਂ ਪਿਆ ਜੀ। ਅਸੀਂ ਵੀ ਉਨਾ ਹੀ ਦੁੱਖ ਮਹਿਸੂਸ ਕਰਦੇ ਹਾਂ ਕਿ ਸਾਡੇ ਨਾਲ ਕਿਉਂ ਨਹੀਂ ਨਿਆਂ ਹੋਇਆ ਅੰਮ੍ਰਿਤਸਰ ਜਿਹੜੇ ਸ਼ਹੀਦ ਕਰ ਦਿੱਤੇ ਗਏ ਜੀ। ਦੂਜਾ ਮੇਰਾ ਤੁਹਾਡਾ ਧੰਨਵਾਦ ਜੀ, ਤੁਸੀਂ ਚਾਨਣਾ ਪਾਇਆ ਜਿਹੜਾ ਪੰਚਾਇਤਾਂ ਤੇ ਬੋਝ ਪਾਉਣ ਲੱਗੇ। ਮੇਰਾ ਖਿਆਲ ਮੈਂ ਪੂਰਾ ਨਹੀਂ ਸੁਣ ਸਕਿਆ। ਵਾਟਰ ਵਰਕਸ ਜਿਹੜਾ ਸਪਲਾਈ ਆ ਜੀ, ਸਾਡੇ ਪਿੰਡ 35 ਕਿੱਲੇ ਜ਼ਮੀਨ ਪੰਚਾਇਤ ਦੀ ਹੈ ਤੇ 40 ਕਿੱਲੇ ਗੁਰਦੁਆਰੇ ਦੀ ਹੈ। ਚੰਗਾ ਉਹ ਸਾਰਾ ਮਿਸਯੂਜ ਹੀ ਹੋ ਜਾਂਦਾ ਜੇ ਚੰਗੇ ਕੰਮ ਲਈ ਬੱਚਿਆਂ ਦੇ ਕੰਮ ਆਜੂ ਤੇ ਉਹਦਾ ਸਰਕਾਰ ਦਾ ਧੰਨਵਾਦ ਕਰਨਾ ਚਾਹੀਦਾ। ਥੈਂਕ ਯੂ ਜੀ। ਬਾਲਾ ਸਾਹਿਬ ਤੁਹਾਡੇ ਤੇ 75 ਕਿੱਲੇ ਹੈਗੇ, ਜਿਹੜੀ ਪੰਚਾਇਤ ਕੋਲ ਹੈ ਨਹੀਂ ਉਹ ਜਾਂ ਤੇ ਉਹਨਾਂ ਨੂੰ ਵੀ ਕੋਲੋਂ ਧਾਰਾ ਧੁਰਾ ਦੇ ਦਿਆ ਕਰੋ ਥੋੜਾ ਜਿਹਾ, ਤੁਹਾਡੇ ਕੋਲ ਤੇ ਵੱਧ ਜਾਣੇ ਆ ਪਿੰਡ ਕੋਲੋਂ। ਇਹ ਇੱਕ ਸਾਡੇ ਇੱਥੇ ਇਹੀ ਪੰਗਾ ਨਾ। ਹੈਲੋ, ਮੇਰੀ ਬਾਤ? ਹਾਂਜੀ, ਆ ਰਹੀ ਹੈ ਮਿੰਟੂ ਜੀ ਆਵਾਜ਼ ਜੀ। ਹਾਂਜੀ ਬਾਲਾ ਸਾਹਿਬ, ਮੈਂ ਕਹਿ ਰਿਹਾ ਸੀਗਾ ਕਿ ਹੁਣ ਤੁਹਾਡੇ ਪਿੰਡ ਤੇ 75 ਕਿੱਲੇ, ਮੇਰੇ ਪਿੰਡ ਵੀ ਖੁੱਲੀ ਜ਼ਮੀਨ ਆ, ਪਰ ਕੁਛ ਇਹੋ ਜਿਹੇ ਪਿੰਡ ਹੈ ਜਿਨ੍ਹਾਂ ਕੋਲ ਹੈ ਹੀ ਕੱਖ ਨੀ ਗਾ। ਛੋਟੇ ਛੋਟੇ ਪਿੰਡ ਆ, ਕੋਈ ਉਹਨਾਂ ਦੇ ਕੋਲ ਤੇ ਮਰਲਾ ਵੀ ਹੈ ਨਹੀਂ ਸ਼ਾਮ ਲੜਦਾ, ਜੇ ਹੈਗਾ ਤੇ ਉਹ ਕਬਜ਼ਿਆਂ ਹੇਠ ਆ, ਫਿਰ ਉਹ ਕਿੱਥੋਂ ਕਰਨਗੇ ਪੈਦਾ? ਸਭ ਤੋਂ ਵੱਡਾ ਸਵਾਲ ਤੇ ਉਹੀ ਹੈ ਨਾ। ਜਿਨ੍ਹਾਂ ਕੋਲ ਹੋਇਆ ਉਹ ਤੇ ਠੀਕ ਆ, ਹੋਏ ਦਾ ਤੇ ਜਿੰਨਾ ਮਰਜ਼ੀ ਕੋਈ ਦਾਨ ਕਰ ਦੇਵੇ, ਕੋਈ ਲੇਖੇ ਲਾ ਦੇਵੇ, ਉਹਦਾ ਕੋਈ ਅੰਤ ਨਹੀਂ ਹੈ। ਨਾ ਹੋਇਆ ਦੀ ਸਭ ਤੋਂ ਮੁਸ਼ਕਲ ਵੱਡੀ ਇਹੋ ਹੀ ਹੋਊਗੀ ਨਾ ਕਿ ਉਹ ਪੈਦਾ ਕਿੱਥੋਂ ਕਰਨ। ਸਭ ਤੋਂ ਵੱਡੀ ਮੁਸ਼ਕਲ ਇਹੋ ਹੀ ਆ ਜੀ। ਜੀ ਅਗਲੀ ਮਿੰਟੂ ਜੀ ਕਾਲਰ ਆਪਣੇ ਨਾਲ ਜੁੜੇ ਨੇ ਅਜੇ ਇੰਦਰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ ਦੋਨੋਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਮਿੰਟੂ ਜੀ ਨਾਲ ਇਹ ਹੈ ਜੀ, ਮੈਂ ਗੰਗਾਨਗਰ ਤੋਂ ਬਿਲੋਂਗ ਕਰਦਾ ਰਾਜਸਥਾਨ ਤੋਂ, ਤੇ ਮੇਰਾ ਸਵਾਲ ਇਹ ਸੀਗਾ ਮਿੰਟੂ ਜੀ ਨੂੰ ਵੀ ਕੱਲ ਨੂੰ ਜੇ ਕੋਈ ਫੈਸਲਾ ਇਹੋ ਜਿਹਾ ਆ ਜਾਂਦਾ ਹੈ ਵੀ ਰਾਜਸਥਾਨ ਨੂੰ ਪੇਮੈਂਟ ਕਰਨੀ ਵੀ ਪੈ ਜਾਂਦੀ ਆ ਆਪਦੇ ਪਾਣੀਆਂ ਦੀ ਤੇ ਉਹ ਪਾਣੀ ਦੀ ਪੇਮੈਂਟ ਕਰੂਗਾ ਰਾਜਸਥਾਨ, ਕਿਉਂਕਿ ਸਾਡੇ ਤਾਂ ਉੱਥੇ ਜਿਹੜੇ ਕਿਸਾਨ ਹੈ ਉਹ ਉਹਨਾਂ ਨੂੰ ਤਾਂ MSP ਨਹੀਂ ਮਿਲ ਰਿਹਾ ਹੈਗਾ ਜੌਂ ਦਾ ਤੇ ਕਣਕਾਂ ਦਾ, ਤੇ ਉਹ ਰਾਜਸਥਾਨ ਸਰਕਾਰ ਪੇਮੈਂਟ ਤਾਂ ਕਿੱਥੋਂ ਕਰ ਦੂਗੀ? ਮੈਨੂੰ ਤਾਂ ਇਹ ਬੜੀ ਹਾਸੀ ਹੋਣੀ ਜੀ ਗੱਲ ਲੱਗਦੀ ਹੈ, ਤੇ ਮਿੰਟੂ ਜੀ ਦੱਸੋ ਜੀ। ਸੁਣਨਾ ਚਾਹੁੰਦਾ ਸੀ। ਨਹੀਂ ਦੇਖੋ, ਮੈਨੂੰ ਨਹੀਂ ਲੱਗਦਾ ਇਹ ਫੈਸਲਾ ਇੱਥੋਂ ਆ ਜਾਊਗਾ ਹਾਈ ਕੋਰਟ ਚੋਂ। ਪਹਿਲੀ ਗੱਲ ਤਾਂ ਇਹ ਹੈ ਕਿ ਪਟੀਸ਼ਨ ਦਾਖਲ ਹੋਈ ਆ, ਸੁਣਵਾਈ ਹੋਣੀ ਹੈ। ਜੇ ਮੰਨ ਲਓ ਹੋ ਵੀ ਜਾਂਦਾ ਤੇ ਗਾਂ ਫਿਰ ਸੁਪਰੀਮ ਕੋਰਟ ਹੋਣੀ ਹੈ, ਤੇ ਸੁਪਰੀਮ ਕੋਰਟ ਦੇ ਵਿੱਚ ਪਹਿਲਾਂ ਹੀ ਸੁਣਵਾਈਆਂ ਚੱਲਦੀਆਂ ਪਈਆਂ ਔਰ ਚੱਲੀਆਂ ਨੇ। SYL ਦਾ ਫਿਰ ਹੱਲ ਹੈ, ਇਹ ਮੁੱਦਾ ਪਿਆ। SYL ਇਸ ਗੱਲ ਤੇ ਅੜੀ ਹੋਈ ਹੈ ਕਿ SYL ਨੇ ਪਾਣੀ ਲੈ ਕੇ ਜਾਣਾ, ਔਰ ਸੁਪਰੀਮ ਕੋਰਟ ਇਸ ਗੱਲ ਤੇ ਅੜੀ ਹੋਈ ਹੈ ਕਿ SYL ਨੇ ਵਗਣਾ ਹੀ ਵਗਣਾ, ਚਾਹੇ ਜੋ ਮਰਜ਼ੀ ਹੋ ਜਾਵੇ। ਤਾਂ ਹਾਲੇ ਇਹ ਨਹੀਂ ਹੈਗਾ ਕਿ ਮਾਮਲਾ ਜਿਹੜਾ ਉਹ ਨਿਪਟ ਗਿਆ, ਪੈਸੇ ਪੈ ਗਏ ਰਾਜਸਥਾਨ ਨੂੰ, ਹੁਣ ਕਿੱਥੋਂ ਬੰਦੋਬਸਤ ਕਰਨਗੇ। ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਪਟੀਸ਼ਨ ਸੁਣਵਾਈ ਦੇ ਵਿੱਚ ਜਦੋਂ ਜਾਊਗੀ ਕਿ ਉਹ ਪਟੀਸ਼ਨ ਉੱਥੇ ਖੜਦੀ ਆ ਜਾਂ ਪਟੀਸ਼ਨ ਉੱਥੇ ਉੱਡ ਜਾਂਦੀ ਆ। ਗੱਲ ਤੇ ਵੱਡੀ ਇਹ ਹੋਣੀ ਹੈ ਵੇਖਣ ਵਾਲੀ। ਔਰ ਦੂਜੀ ਚੀਜ਼ ਇਹ ਆ ਕਿ ਜੇ ਪੈਸੇ ਪੈਂਦੇ ਆ ਤਾਂ ਫੇਰ ਆਪਸ਼ਨ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਸੁਪਰੀਮ ਕੋਰਟ ਦਾ ਜਾਂ ਸਰਕਾਰਾਂ ਬਹੁਤ ਕੁਛ ਕਰ ਲੈਂਦੀਆਂ। ਮੈਨੂੰ ਨਹੀਂ ਲੱਗਦਾ ਕਿ ਇਹ ਪੈਸਾ ਜਿਹੜਾ ਉਹ ਪੰਜਾਬ ਨੂੰ ਛੇਤੀ ਮਿਲ ਜਾਊਗਾ। ਪਰ ਰੌਲਾ ਪੈਸੇ ਦਾ ਵੀ ਨਹੀਂ ਹੈ, ਰੌਲਾ ਸਰਦਾਰ ਸਾਹਿਬ ਦੇਖੋ ਇਹ ਵੀ ਨਹੀਂ ਹੈ ਕਿ ਰਾਜਸਥਾਨ ਨੂੰ ਪਾਣੀ ਕਿਉਂ ਜਾਂਦਾ। ਅਸੀਂ ਵੀ ਕਹਿੰਦੇ ਕਿ ਰਾਜਸਥਾਨ ਦਾ ਪਾਣੀ ਬੰਦ ਕਰ ਦਿਓ, ਹਰਿਆਣੇ ਵਾਲੇ ਭੁੱਖੇ ਮਾਰ ਦਿਓ, ਪਿਆਸੇ ਮਾਰ ਦਿਓ। ਰੌਲਾ ਇਹ ਆ ਕਿ ਜਿਹੜਾ ਮਾਲਕ ਆ ਉਹਦੇ ਘਰ ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਕੱਖ ਵੀ ਹੈ ਨੀਗਾ, ਉਹਦੇ ਘਰ ਤੇ ਫਾਕੇ ਆ, ਉਹਦੇ ਘਰ ਤੇ ਭੁੱਖ ਆ, ਤਾਂ ਜਿਹੜਾ ਸਾਰਾ ਕੁਝ ਆ ਉਹ ਦੂਜਾ ਗਵਾਂਢੀ ਲਈ ਜਾਵੇ। ਰੌਲਾ ਇਹ ਹੈ ਕਿ ਮਾਲਕ ਜਿਹੜਾ ਪਹਿਲਾਂ ਉਹਦੀ ਲੋੜ ਪੂਰੀ ਕਰ ਦਿੱਤੀ ਜਾਵੇ, ਜਿਹੜਾ ਵਾਧਾ ਉਹਦੀ ਭਾਵੇਂ ਉਹਦੀ ਵਸੂਲੀ ਹੋਵੇ ਜਾਂ ਨਾ ਹੋਵੇ ਉਹ ਬਾਅਦ ਦੀ ਗੱਲ ਆ। ਰੌਲਾ ਇਹੋ ਹੀ ਆ ਕਿ ਜਿਹੜਾ ਮਾਲਕ ਹੈ, ਇੱਕ ਤਾਂ ਉਹਦੇ ਮਾਲਕੀ ਹੱਕ ਤੈਅ ਕੀਤੇ ਜਾਣ, ਇੱਕ ਉਹਦੀ ਲੋੜ ਵੇਖੀ ਜਾਵੇ ਕਿ ਉਹਦੀ ਲੋੜ ਕਿੰਨੀ ਹੈ ਇਸ ਸਮੇਂ। ਜੀ ਜੀ ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਜੁੜੇ ਹੋਏ ਨੇ ਆਪਣੇ ਨਾਲ ਅਵਤਾਰ ਸਿੰਘ ਪੰਨੂ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ, ਮੇਰਾ ਸਵਾਲ ਇਹ ਹੈ ਕਿ ਜਦੋਂ ਕਾਂਗਰਸ ਆਜ਼ਾਦੀ ਮਿਲੀ ਤੇ ਕਾਂਗਰਸ ਨੇ ਆਜ਼ਾਦੀ ਦਾ ਇਤਿਹਾਸ ਆਪਣੀ ਮਰਜ਼ੀ ਨਾਲ ਲਿਖਵਾਇਆ ਤੇ ਉਹਦੇ ਚ ਸਿਰਫ ਆਪਣੇ ਹੀ ਲੀਡਰਾਂ ਦੇ ਪਾਰਟਿਸਪੇਸ਼ਨ ਨੂੰ ਉਹਨਾਂ ਮਤਲਬ ਹਾਈਲਾਈਟ ਕੀਤਾ। ਹੋਰ ਬਾਕੀ ਜਿੰਨੀਆਂ ਮੂਵਮੈਂਟਾਂ ਸੀ ਆਜ਼ਾਦੀ ਲਈ, ਜਿਨ੍ਹਾਂ ਨੇ ਲੜਾਈ ਲੜੀ, ਉਹਨਾਂ ਦਾ ਕਿਤੇ ਜ਼ਿਕਰ ਤੱਕ ਨਹੀਂ ਕੀਤਾ।
ਹੁਣ ਬੀਜੇਪੀ ਦਾ ਰਾਜ ਆਇਆ ਤੇ ਇਹ ਹੁਣ ਆਪਣੇ ਢੰਗ ਨਾਲ ਆਪਣਾ ਇਤਿਹਾਸ ਲਿਖਾਈ ਜਾਂਦੇ ਨੇ, ਜਦੋਂ ਕਿ ਇਹਨਾਂ ਨੇ ਕਿਤੇ ਨਹੁੰ ਤੇ ਪਾਉਣ ਜੋਗਾ ਲਹੂ ਹੀ ਆਪਣੇ ਕਾਰਕੁਨਾਂ ਦਾ ਨਹੀਂ ਡਲਾਇਆ ਜਾਂ ਕਿਸੇ ਨੇ ਜੇਲ੍ਹ ਕੱਟੀ। ਕੀ ਇਹ ਸਿੱਖਾਂ ਦਾ ਜਿਹੜਾ ਮਤਲਬ ਇਤਿਹਾਸ ਆ ਆਜ਼ਾਦੀ 'ਚ ਜਿਹੜੀ ਉਹਨਾਂ ਦੀ ਸ਼ਮੂਲੀਅਤ, ਉਹਨਾਂ ਦਾ ਹਿੱਸਾ, ਉਹਦਾ ਇਤਿਹਾਸ ਕੌਣ ਲਿਖੂਗਾ? ਜੀ ਇਤਿਹਾਸ ਹਮੇਸ਼ਾ ਕਹਿੰਦੇ ਹੁੰਦੇ ਨਾ ਜੇਤੂ ਹੀ ਲਿਖਦੇ ਆ। ਇੱਥੇ ਜਿਹੜੇ ਜੇਤੂ ਆ ਫਿਰ ਆਪਣਾ ਜ਼ੋਰ ਲਾਉਂਦੇ ਹੀ ਆ। ਪਰ ਇੱਕ ਚੀਜ਼ ਆ ਕਿ ਸਿੱਖਾਂ ਦਾ ਇਤਿਹਾਸ ਜੋ ਲਿਖਿਆ ਉਹ ਤਲਵਾਰਾਂ ਦੀ ਨੋਕ ਤੇ ਲਿਖਿਆ ਗਿਆ। ਉਹਨਾਂ ਨੇ ਤਲਵਾਰਾਂ ਦੀਆਂ ਨੋਕਾਂ ਤੇ ਲਿਖਿਆ, ਜਾਂ ਸਿਰਾਂ ਦੇ ਵਿੱਚੋਂ ਜਿਹੜਾ ਲਹੂ ਡੁੱਲਿਆ ਉਹ ਉਹਦੇ ਵਿੱਚੋਂ ਨਿਭਾ ਲਾ ਲਾ ਕੇ ਲਿਖਿਆ। ਉਹ ਨਹੀਂ ਮਿਟੇਗਾ। ਕੌਣ ਬੰਦਾ ਹੈ ਜਿਹੜਾ ਇਸ ਗੱਲ ਤੋਂ ਜਾਣੂ ਨਹੀਂ? ਤੁਸੀਂ ਨਾ ਦੇਖੋ, ਮੈਂ ਥੋੜਾ ਜਿਹਾ ਕਿਉਂਕਿ ਰਾਜਸਥਾਨ ਵਾਲੇ ਪਾਸੇ ਤੋਂ ਆ ਤੇ ਇਹ ਸਾਡੇ ਇਲਾਕਾ ਜਿਹੜਾ ਥੋੜਾ ਜਿਹਾ ਹਿੰਦੀ ਭਾਸ਼ਾ ਵਾਲਾ, ਅਸੀਂ ਹਿੰਦੀ ਪੜ੍ਹਦੇ ਆ। ਜਦੋਂ ਵੀ ਗੱਲ ਚੱਲਦੀ ਹੈ ਨਾ, ਬਾਹਰ ਬਹਿਸ ਚੱਲਦੀ ਹੈ, ਨੌਨ ਹਿੰਦੀ ਜਿਹੜੀ ਆਪਣੀ ਬੈਲਟ ਹੈ ਜਾਂ ਨੌਨ ਪੰਜਾਬੀ ਬੈਲਟ ਹੈ ਜਿਹੜੀ, ਜਦੋਂ ਹਿੰਦੀ 'ਚ ਡਿਬੇਟ ਚੱਲਦੇ ਆ, ਚਾਹੇ ਉਹ ਕਾਂਗਰਸੀ ਨੇ ਚਾਹੇ ਖੱਬੇ ਪੱਖੀ, ਉੱਥੇ ਸਭ ਤੋਂ ਪਹਿਲਾਂ ਜਿਹੜਾ ਜ਼ਿਕਰ ਆਉਂਦਾ ਸਿੱਖਾਂ ਦਾ ਹੀ ਆਉਂਦਾ ਹੈ ਕਿ ਸਿੱਖਾਂ ਨੇ ਜੋ ਇਸ ਦੇਸ਼ ਲਈ ਕੀਤਾ ਉਹਦੇ ਤੁਹਾਡੇ ਤੋਂ ਕੁਛ ਮੰਗਦੇ ਵੀ ਨਹੀਂ ਹੈ। ਰਿਜ਼ਰਵੇਸ਼ਨ ਦੇ ਮੁੱਦੇ ਤੇ ਵੀ ਮਿਸਾਲ ਦਿੱਤੀ ਜਾਂਦੀ ਹੈ ਸਿੱਖਾਂ ਦੀ ਕਿ ਕੁਰਬਾਨੀਆਂ ਉਹਨਾਂ ਦੀਆਂ ਸਭ ਤੋਂ ਵੱਡੀਆਂ ਨੇ, ਉਹ ਸਭ ਤੋਂ ਦਾਨ ਜ਼ਿਆਦਾ ਉਹ ਕਰਦੇ ਆ, ਮੰਗਦੇ ਕੁਛ ਵੀ ਨਹੀਂ, ਆਪਦੀ ਗਰਸ ਨਾਲ ਚਾਹੁੰਦੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਦੇਖੋ ਤੋੜੀਆਂ ਮਰੋੜੀਆਂ ਜ਼ਰੂਰ ਜਾ ਸਕਦੀਆਂ ਨੇ, ਘੇਰ ਫੇਰ ਜ਼ਰੂਰ ਹੁੰਦੀ ਆ, ਪਰ ਜਿਹੋ ਜਿਹਾ ਦੌਰ ਆਇਆ ਪਿਆ ਸਾਰਾ ਕੁਛ ਅੱਜ ਕੱਲ ਹੋ ਗਿਆ। ਅਗਲਾ ਬੰਦਾ 1 ਮਿੰਟ 'ਚ ਸਾਰੀ ਸਰਚ ਕਰ ਲੈਂਦਾ, ਬਹੁਤ ਸਾਰਾ ਇਤਿਹਾਸ ਸਾਡੇ ਕੋਲ ਮੌਜੂਦ ਆ। ਬੰਦਾ ਜਗਿਆਸੂ ਹੋਣਾ ਚਾਹੀਦਾ, ਬੰਦਾ ਅੱਗੇ ਵਧਣ ਵਾਲਾ ਹੋਣਾ ਚਾਹੀਦਾ, ਬੰਦਾ ਸੋਚਣ ਵਾਲਾ ਹੋਣਾ ਚਾਹੀਦਾ। ਮੇਰੇ ਖਿਆਲ ਦੇ ਨਾਲ ਹੁਣ ਗੱਚਾ ਦੇਣਾ ਸਗੋਂ ਬਹੁਤ ਮੁਸ਼ਕਲ ਹੈ ਇਤਿਹਾਸ। ਜੀ ਜੀ, ਅਗਲੇ ਕਾਲਰ ਜੁੜੇ ਨੇ ਸੋਹਣ ਸਿੰਘ ਸਰਹਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮੇਰਾ ਇੱਕ ਸਵਾਲ ਹੈ, ਤਾਂ ਇਹ ਖਾਲਿਸਤਾਨ ਦੀ ਗੱਲ ਮੈਂ ਕਰੂੰਗਾ ਜੀ। ਖਾਲਿਸਤਾਨ ਦੀ ਇਹ ਤੋਂ ਮੈਂ ਮਿੰਟੂ ਸਾਹਿਬ ਨੂੰ ਪੁੱਛੂੰਗਾ ਵੀ ਕੀ ਇਹ ਬਣ ਸਕਦਾ? ਕਿਉਂਕਿ ਕੋਈ 5-7 ਬੰਦੇ ਰਲ ਕੇ ਸਹੀ ਨੂੰ ਫੜਦੇ ਆ ਤੇ ਉਹਨਾਂ ਦੀ ਸੋਚ ਵੱਖਰੀ ਵੱਖਰੀ ਆ, ਤੇ ਕੋਈ ਕਹਿੰਦਾ ਏਦਾਂ ਫੜਨਾ, ਕੋਈ ਕਹਿੰਦਾ ਏਦਾਂ ਫੜਨਾ, ਤੇ ਕੋਈ ਕਹਿੰਦਾ ਏਦਾਂ ਫੜਨਾ। ਸੋਚ ਉਹਨਾਂ ਦੀ ਮਿਲਦੀ ਜੁਲਦੀ ਨਹੀਂ ਹੈ। ਤੇ ਇਹੋ ਹੀ ਮੈਂ ਖਾਲਿਸਤਾਨ ਦੀ ਗੱਲ ਮੈਂ ਭਰਾਵਾਂ ਨੂੰ ਪੁੱਛੂੰਗਾ ਕਿ ਸਾਡੇ ਪੰਥ ਦੇ ਵਿੱਚ ਏਕਤਾ ਨਹੀਂ, ਕੋਈ ਲੁਧਿਆਣੇ ਨੂੰ ਤੁਰਿਆ, ਕੋਈ ਅੰਮ੍ਰਿਤਸਰ ਨੂੰ ਤੁਰਿਆ, ਤੇ ਕੋਈ ਕਿਤੇ ਨੂੰ ਤੁਰਿਆ ਆ, ਹੈਗਾ ਖਾਲਿਸਤਾਨ ਦਾ। ਜੀ ਥੈਂਕ ਯੂ ਜੀ। ਦੇਖੋ, ਖਾਲਿਸਤਾਨ ਬਣਾਉਣ ਵਾਲਿਆਂ ਨੂੰ ਤੁਸੀਂ ਸਵਾਲ ਕੀਤਾ, ਮੈਨੂੰ ਤੇ ਵਿੱਚ ਐਵੇਂ ਤੁਸੀਂ ਕਿਹਾ। ਫਿਰ ਵੀ ਦੇਖੋ, ਜੇ ਕੋਈ ਬਣਾਉਣਾ ਲੋਚਦਾ, ਅਸੀਂ ਕਿਸੇ ਦੀ ਲੋਚਾ ਤੇ ਕਿਉਂ ਕਿੰਤੂ ਪਰੰਤੂ ਕਰੀਏ? ਅਸੀਂ ਤੇ ਇਹ ਕਹਿੰਦੇ ਆ ਕਿ ਭਾਵੇਂ ਸਾਡੇ ਤੇ ਰਾਜ ਕੋਈ ਖਾਲਿਸਤਾਨ ਵਾਲਾ ਕਰਦਾ ਹੋਵੇ, ਹਿੰਦੁਸਤਾਨ ਵਾਲਾ ਕਰਦਾ ਹੋਵੇ, ਪਾਕਿਸਤਾਨ ਵਾਲਾ ਕਰਦਾ ਹੋਵੇ, ਜੋ ਮਰਜ਼ੀ ਕਰਦਾ ਹੋਵੇ, ਉੱਥੇ ਮਨੁੱਖਤਾ ਦੇ ਵਿੱਚ ਬਰੋਬਰਤਾ ਹੋਵੇ, ਉੱਥੇ ਮਨੁੱਖਤਾ ਨੂੰ ਸੁਰੱਖਿਅਤਾ ਹੋਵੇ, ਉੱਥੇ ਮਨੁੱਖਤਾ ਲਈ ਅਧਿਕਾਰ ਹੋਣ, ਕੋਈ ਵੀ ਆ ਜਾਵੇ। ਪਰ ਖਾਲਿਸਤਾਨ ਜੇ ਕੋਈ ਬਣਾਉਣਾ ਚਾਹੁੰਦਾ, ਅਸੀਂ ਉਹਨੂੰ ਕਿਵੇਂ ਰੋਕ ਸਕਦੇ? ਕਿਤੇ ਸੰਵਿਧਾਨ ਵੀ ਇਜਾਜ਼ਤ ਦਿੰਦਾ ਕਿ ਜੋ ਮਰਜ਼ੀ ਕਰੀ ਜਾਣ। ਹੁਣ ਕਿਵੇਂ ਬਣਾਉਂਦੇ, ਆਪਸ ਦੇ ਵਿੱਚ ਕਿਵੇਂ ਉਲਝਦੇ ਆ, ਉਹਨਾਂ ਦਾ ਮੈਟਰ ਆ, ਉਹ ਤਾਂ ਉਹੀ ਜਵਾਬ ਦੇ ਸਕਦੇ ਆ। ਸੋ ਇਹ ਕਹਿਣਾ ਕਿ ਇੰਨੇ ਕੁ ਬੰਦੇ ਹੈਗੇ ਆ ਜੀ, ਇੰਨੇ ਕੁ ਬੰਦੇ ਨਹੀਂ ਹੈਗੇ, ਉਹ ਉਹਨਾਂ ਦੀ ਆਪਣੀ ਮਰਜ਼ੀ, ਉਹ ਆਪਣੀ ਫਿਲਾਸਫੀ ਨੂੰ ਕਿੱਦਾਂ ਲੈ ਕੇ ਚੱਲਦੇ, ਆਪਣੀ ਆਈਡੀਓਲੋਜੀ ਨੂੰ ਲੈ ਕੇ ਕਿੱਦਾਂ ਚੱਲਦੇ ਆ, ਉਹਦੇ ਤੇ ਅਸੀਂ ਕਿੰਤੂ ਪਰੰਤੂ ਨਹੀਂ ਕਰਦੇ। ਇਹਦਾ ਜਵਾਬ ਉਹੀ ਦੇ ਸਕਦੇ ਕਿ ਤੁਸੀਂ ਕਿਵੇਂ ਬਣਾਓਗੇ, ਕਿਉਂਕਿ ਉਹਨਾਂ ਦੇ ਕੋਲ ਮਾਡਲ ਹੋਏਗਾ ਨਾ। ਮੈਨੂੰ ਤਾਂ ਪਤਾ ਨਹੀਂ ਹੈ ਇੱਥੇ ਕੋਈ, ਨਾ ਹੀ ਕੋਈ ਬਹੁਤਾ ਵੱਡਾ ਮੁੱਦਾ ਹੈਗਾ ਪੰਜਾਬ ਦੇ ਵਿੱਚ, ਪਰ ਉਹ ਜਿਨ੍ਹਾਂ ਦੇ ਕੋਲ ਹੈ ਤਾਂ ਉਹ ਸੰਕਲਪ ਲੈ ਕੇ ਜਿਹੜੇ ਚੱਲਦੇ ਆ ਉਹੀ ਤੁਹਾਨੂੰ ਦੱਸ ਸਕਦੇ ਆ ਬਿਹਤਰ ਤਰੀਕੇ ਨਾਲ ਕਿ ਉਹਨਾਂ ਦੇ ਕੋਲ ਮਾਡਲ ਕਿਹੋ ਜਿਹਾ। ਜੇ ਉਹ ਬਣਾਉਂਦੇ ਆ ਤਾਂ ਉਹਦਾ ਰਾਜ ਦਾ ਮਾਡਲ ਕਿਹੋ ਜਿਹਾ ਹੋਊਗਾ, ਆਰਥਿਕ ਮਾਡਲ ਕਿਹੋ ਜਿਹਾ ਹੋਊਗਾ, ਸਮਾਜਿਕ ਮਾਡਲ ਕਿਹੋ ਜਿਹਾ ਹੋਊਗਾ। ਤਾਂ ਬਿਹਤਰ ਇਹੋ ਹੀ ਆ ਕਿ ਇਹ ਸਵਾਲ ਉਹਨਾਂ ਦੇ ਸਾਹਮਣੇ ਰੱਖਿਆ ਜਾਵੇ ਜਿਹੜੇ ਇਸ ਸੰਕਲਪ ਦੇ ਧਾਰਨੀ ਆ। ਜੀ ਜੀ ਜੀ, ਅਗਲੀ ਮਿੰਟੂ ਜੀ ਆਪਣੇ ਕਾਲਰ ਨੇ ਆਤਮਾ ਗਿੱਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਵੀਰਾਂ ਸਤਿ ਸ਼੍ਰੀ ਅਕਾਲ। ਬਾਈ ਇੱਕ ਬੰਦੇ ਨੇ ਪੁੱਛਿਆ ਸੀ ਨਾ, ਭਾਈ ਸਾਹਿਬ ਨੇ ਤੁਹਾਡੀ ਆਪਣੇ ਵੀਰ ਨੇ ਮਸਲਾ ਪੁੱਛਿਆ ਸੀਗਾ ਪਾਣੀਆਂ ਬਾਰੇ ਜੀ। ਇੱਕ ਆਪਣਾ ਹੈ ਨਾ ਗੁਲਸ਼ਨ ਸਿੰਘ ਢਿੱਲੋਂ ਪ੍ਰੋਫੈਸਰ ਸਾਹਿਬ, ਉਹਨਾਂ ਨੇ ਕਿਤਾਬ ਛਾਪੀ ਆ ਪਾਣੀਆਂ ਬਾਰੇ, ਸ਼ਾਇਦ ਆਪਣੇ ਫਰੀਮ ਗੁਰਦੁਆਰਾ ਸਾਹਿਬ ਤੋਂ ਵੇਦ ਵਿਲਵਾਹੋ। ਉਹ ਕਿਤਾਬ ਪੜ੍ਹੋ, ਉਹਨਾਂ ਸਾਰਾ ਦੱਸਿਆ ਵੀ ਆਪਾਂ ਕਿੰਨਾ ਪਾਣੀ ਰਹਿੰਦਾ, ਆਪਣਾ ਕਿੰਨਾ ਮਿਲਿਆ, ਕਿੰਨਾ ਪੈਸਾ, ਕਿੰਨਾ ਨਹੀਂ।
ਤੇ ਜਾਂ ਪੁੱਛ ਲਓ ਚਟਾਲਾ ਸਾਹਿਬ ਦੇ ਬਾਦਲ ਸਾਹਿਬ ਨੂੰ, ਹੁਣ ਮੌਕਾ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਜੀ ਤੇ ਮਿੰਟੂ ਜੀ ਅਗਲੇ ਕਾਲਰ ਨੇ ਰਾਜ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਦੋਵਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜੀ। ਵੀਰ ਜੀ, ਜਿਹੜਾ ਹੁਣ ਨਵਾਂ ਦੌਰ ਚੱਲਿਆ ਕੇਜਰੀਵਾਲ ਸਾਹਿਬ ਮਾਫੀ ਮੰਗਣ ਦਾ, ਇਹਦੇ ਬਾਰੇ ਕੀ ਰਾਜਨੀਤੀ ਹੈ ਪਿੱਛੇ? ਵੀ ਐਡੇ ਤਾਂ ਪਾਗਲੇ ਲੱਗਦੇ ਨੀ ਗੇ, ਪੜ੍ਹੇ ਲਿਖੇ ਬੰਦੇ ਆ, ਸਾਰਾ ਕੁਛ ਇਹਨਾਂ ਨੂੰ ਗਿਆਨ ਹੈ। ਇਹ ਕਹਿੰਦੇ ਵੀ ਸਾਨੂੰ ਕਾਗਜ਼ਾਂ ਦਾ ਨਹੀਂ ਸੀ ਪਤਾ ਲੱਗਿਆ ਤੇ ਤਾਂ ਜੇਤਲੀ ਸਾਹਿਬ ਤੋਂ ਮਾਫੀ ਮੰਗੀ ਹੈ। ਮੈਂ ਇਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਨਾ ਚਾਹੁੰਦਾ ਜੀ। ਨਹੀਂ, ਉਦੋਂ ਇਹਨਾਂ ਨੂੰ ਸਾਰਾ ਕੁਛ ਏਦਾਂ ਹੀ ਲੱਗਦਾ ਸੀਗਾ ਕਿ ਠੀਕ ਆ, ਕਿਉਂਕਿ ਉਦੋਂ ਇਹ ਜਦ ਝੰਡਾ ਚਲਾ ਦੇਣਾ ਸਾਰੇ ਮੁਲਕ ਤੇ ਫਿਰ ਬਾਅਦ ਦੇ ਵਿੱਚ ਪੰਜਾਬ ਵੀ ਹੱਥੋਂ ਨਿਕਲ ਗਿਆ। ਪੰਜਾਬ ਦੇ ਵਿੱਚ ਵੀ ਉਹ ਸਫਲਤਾ ਨਹੀਂ ਮਿਲੀ ਜਿਹੜੀ ਇਹਨਾਂ ਨੇ ਉਮੀਦ ਕੀਤੀ ਸੀਗੀ। ਦੇਖੋ, ਇਹਦੇ ਵਿੱਚ ਹੁਣ ਇਹਨਾਂ ਦੀ ਜੇ ਕੋਈ ਅੰਦਰੂਨੀ ਰਾਜਨੀਤੀ ਹੈ ਉਹ ਤੇ ਇਹ ਹੀ ਜਾਣਦੇ ਹੋਣਗੇ, ਪਰ ਜਿਹੜੀ ਬਾਹਰ ਮੁਖੀ ਰਾਜਨੀਤੀ ਨਜ਼ਰ ਆਉਂਦੀ ਹੈ ਉਹ ਤੇ ਬੜੀ ਘਟੀਆ ਰਾਜਨੀਤੀ ਹੈ। ਕਿਉਂਕਿ ਸੰਜੇ ਸਿੰਘ ਉੱਥੇ ਜੇਤਲੀ ਤੋਂ ਮਾਫੀ ਮੰਗੀ ਜਾਂਦਾ, ਇੱਥੇ ਕਹਿੰਦਾ ਹੈ ਕਿ ਮਜੀਠੀਏ ਤੋਂ ਮਾਫੀ ਨਹੀਂ ਮੰਗਣੀ ਮੈਂ, ਜਦ ਕਿ ਉਹਦਾ ਜਿਹੜਾ ਬੌਸ ਆ ਉਹ ਮਜੀਠੀਏ ਤੋਂ ਮਾਫੀ ਮੰਗੀ ਜਾਂਦਾ। ਇਹਦੋਂ ਵੱਧ ਦੱਸੋ ਕੀ ਦੋਗਲਾਪੰਥੀ ਹੋਊਗੀ? ਕਿਸੇ ਸਟੈਂਡ ਤੇ ਤਾਂ ਖੜੇ ਬੰਦਾ। ਦੇਖੋ, ਮੈਂ ਇਸ ਚੀਜ਼ ਦੇ ਹੱਕ ਚ ਆ ਕਿ ਇਲਜ਼ਾਮ ਲਾਏ ਉਹਨਾਂ ਨੇ, ਆਪਣੇ ਦਮ ਤੇ ਲਾਏ, ਮਾਫੀ ਮੰਗੀ ਤੇ ਆਪਣੇ ਦਮ ਤੇ ਮੰਗੀ ਆ, ਅਸੀਂ ਕੁਛ ਨਹੀਂ ਕਰ ਸਕਦੇ। ਪਰ ਗੱਲ ਤੇ ਇਹ ਆ ਨਾ ਕਿ ਜਦੋਂ ਹੁਣ ਮੰਨ ਲਓ ਕੌਮੀ ਪੋਲਿਟਿਕਸ ਦੇ ਵਿੱਚ ਅਰਵਿੰਦ ਕੇਜਰੀਵਾਲ ਕੋਈ ਪ੍ਰੈਸ ਕਾਨਫਰੰਸ ਕਰਕੇ ਸੱਚਾ ਖੁਲਾਸਾ ਵੀ ਕਰਦਾ ਤੇ ਤੁਸੀਂ ਦੱਸੋ ਕਿ ਉਹਦੀ ਵੈਲਿਊ ਕਿੰਨੀ ਕੁ ਰਹਿ ਜੂਗੀ, ਉਹਦੀ ਭਰੋਸੇਯੋਗਤਾ ਕਿੰਨੀ ਕੁ ਰਹਿ ਜੂਗੀ ਉਸ ਸੁਰਤ। ਜੀ ਜੀ ਬਿਲਕੁਲ। ਤੇ ਅਗਲੀ ਜਿਹੜੇ ਆਪਾਂ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਜੀ, ਜੁੜੇ ਹੋਏ ਨੇ ਸੁਖੀ ਗਰੇਵਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਸੀਗਾ, ਹੋ ਸਕਦਾ ਤੁਸੀਂ ਜਵਾਬ ਦੇ ਦਿਓ, ਮੈਂ ਲੇਟ ਲਾਇਆ। ਅੱਜ ਇੱਕ ਵੀਡੀਓ ਦੇਖਦੇ ਸੀਗੇ, ਸੁਰਿੰਦਰ ਸਿੰਘ ਨੇ ਜਿਹੜੇ ਆਪਣੇ ਪੱਤਰਕਾਰ, ਉਹ ਇੱਕ ਹਿੰਦੂ ਭਾਈਚਾਰੇ ਨਾਲ ਬਿਲੋਂਗ ਕਰਦੇ ਆ, ਉਹਨਾਂ ਦੀ ਇੰਟਰਵਿਊ ਲਈ ਆ, ਜਿਨ੍ਹਾਂ ਨੇ RTI ਪਾ ਕੇ ਸੰਤ ਜਰਨੈਲ ਸਿੰਘ ਭਿੰਡਰਾਣਿਆਂ ਬਾਰੇ ਪੁੱਛਿਆ ਵੱਖ-ਵੱਖ ਥਾਣਿਆਂ ਦੇ ਵਿੱਚੋਂ ਵੀ ਉਹਨਾਂ ਦੇ ਉੱਤੇ ਜਾਂ 84 ਦੇ ਵਿੱਚ ਆਪਣੇ ਹਰਮੰਦਰ ਸਾਹਿਬ ਦੇ ਅਟੈਕ ਹੋਇਆ ਵੀ ਕਿੰਨੇ ਮਾਮਲੇ ਜਾਂ ਕਿੰਨੇ ਕੇਸ ਦਰਜ ਸੀ, ਪਰ ਉਹਨਾਂ ਦੇ ਮੁਤਾਬਕ ਉਹਨਾਂ ਤੇ ਇੱਕ ਵੀ ਪਰਚਾ ਦਰਜ ਨਹੀਂ ਸੀ, FIR ਦਰਜ ਨਹੀਂ ਸੀਗੀ। ਤੇ ਇਹਦੇ ਬਾਰੇ ਮਾੜਾ ਦੱਸਿਓ ਜੇ ਤੁਹਾਨੂੰ ਕੋਈ ਅਪਡੇਟ ਆਈ ਤੁਹਾਡੇ ਕੋਲ। ਥੈਂਕ ਯੂ। ਨਹੀਂ, ਇਹ ਤੇ ਪਿਛਲੇ ਸਾਲ ਵੀ ਆਈ ਸੀਗੀ, ਪਿਛਲੇ ਸਾਲਾਂ 'ਚ ਵੀ RTI ਕੀ ਵੀ ਹੁਣ ਪੁੱਛਿਆ ਗਿਆ ਹੈ। RTI ਉਹ ਭੇਜੀ ਗਈ ਹੈ ਮੇਰੇ ਖਿਆਲ ਦੇ ਨਾਲ ਪੰਜਾਬ ਗੌਰਮੈਂਟ ਨੂੰ ਜੀ, ਇਹਨਾਂ ਦੀ ਹੋਮ ਮਿਨਿਸਟਰੀ ਕੋਲ, ਕਿ ਕੀ ਉਹਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਤੁਸੀਂ ਅੱਤਵਾਦੀ ਐਲਾਨਿਆ ਸੀਗਾ ਕਾਗਜ਼ਾਂ ਦੇ ਵਿੱਚ। ਸੋ ਇੱਕ RTI ਉਹ ਵੀ ਪਾਈ ਹੋਈ ਹੈ। ਇਹ RTI ਜਿਹੜੀ ਤੁਸੀਂ ਗੱਲ ਕਰਦੇ ਹੋ, ਜਿਹੜੀ ਤੁਸੀਂ ਜ਼ਿਕਰਤ ਕਰਦੇ ਹੋ, ਇਹ RTI ਪਿਛਲੇ ਸਾਲਾਂ 'ਚ ਆਈ ਹੋਈ ਆ, ਇਹਨਾਂ ਸਾਲਾਂ 'ਚ ਨਹੀਂ, ਪਿਛਲੇ ਸਾਲਾਂ 'ਚ ਉਹਦਾ ਜਵਾਬ ਆਇਆ ਹੋਇਆ ਸੀਗਾ। ਨਵੇਂ ਸਾਲ ਦੇ ਮੌਕੇ ਤੇ ਉਹਦਾ ਜਵਾਬ ਮਿਲਿਆ ਸੀਗਾ ਕਿ ਕੇਸ ਕੋਈ ਨਹੀਂ ਸੀ ਚੱਲਦਾ ਪਿਆ ਜਿਸ ਸਮੇਂ ਇਹ ਅਟੈਕ ਹੋਇਆ ਦਰਬਾਰ ਸਾਹਿਬ ਤੇ, ਉਸ ਸਮੇਂ ਉਹਨਾਂ ਤੇ ਕੋਈ ਵੀ ਪੈਂਡਿੰਗ ਕੇਸ ਨਹੀਂ ਸੀ ਪਿਆ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਗਿਆਨ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਮੈਂ ਪੁੱਛਣਾ ਸੀ ਮਿੰਟੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ ਭਾਜੀ, ਸਤਿ ਸ਼੍ਰੀ ਅਕਾਲ। ਇਹ ਜਿਹੜਾ ਪਾਣੀਆਂ ਦਾ ਹੈਗਾ ਮਸਲਾ, ਪਹਿਲੀ ਗੱਲ ਤੇ ਇਹ ਆ, ਇਹ ਨਹਿਰ ਜਿਹੜੀ ਆਪਾਂ ਨੂੰ ਗੰਗ ਨਹਿਰ ਕੱਢੀ ਹੋਈ ਹੈ ਗੰਗਾ ਨਗਰ ਜ਼ਿਲ੍ਹੇ ਨੂੰ ਸਾਰੇ ਨੂੰ, ਉਹ ਮਤਲਬ ਜਾਂਦੀ ਹੈ। ਜੀ ਜੀ, ਜਾਂਦੀ ਆ, ਪਾਣੀ ਦਿੰਦੀ ਆ। ਤੇ ਉਹ ਨਹਿਰ ਦਾ ਪਾਣੀ ਤਾਂ ਬੰਦ ਨਹੀਂ ਕਰ ਸਕਦਾ ਕੋਈ ਵੀ, ਨਾ ਉਹਦਾ ਕੋਈ ਦਿਨ ਪੈਣਾ, ਕਿਉਂਕਿ ਜਦੋਂ ਇਹ ਮਹਾਰਾਜ ਗੰਗਾ ਸਿੰਘ ਨੇ ਕਢਾਈ ਸੀ ਬੀਕਾਨੇਰ ਦੇ ਰਾਜੇ ਨੇ, ਉਹਨੇ ਉਸ ਟਾਈਮ ਅੰਗਰੇਜ਼ਾਂ ਨੂੰ ਸਾਰੇ ਪੈਸੇ ਦੇ ਕੇ ਤਾਂ ਜ਼ਿੰਦਗੀ ਤੱਕ ਉਹਨੇ ਪੈਸੇ ਭਰੇ ਹੋਏ ਆ ਇਹਦੇ। ਤੇ ਇਹ ਜਿਹੜੇ ਕਹਿੰਦੇ ਆ ਵੀ ਪੈਸੇ ਅਸੀਂ ਲੈਣੇ ਆ, ਮੈਨੂੰ ਪਤਾ ਨਹੀਂ ਕਿਹੜੀ ਨਹਿਰ ਦੇ ਲੈਣੇ, ਉਹ ਗੰਗ ਨਹਿਰ ਦੇ ਲੈਣੇ ਆ, ਕਿਹੜੀ ਦੇ ਨਾ ਗੰਗ ਨਹਿਰ ਤੇ ਇਹਦਾ ਨਾਂ ਹੈ ਨਾ, ਜਿਹੜੀ ਗੰਗਾ ਨਗਰ ਨੂੰ ਪਾਣੀ ਦਿੰਦੀ ਆ। ਜੀ, ਮੈਂ ਤੁਹਾਨੂੰ ਦੱਸਦਾ ਨਾ, ਮੈਂ ਤੁਹਾਨੂੰ ਦੱਸਦਾ ਇਹ ਜਿਹੜੀਆਂ ਨਹਿਰਾਂ ਦੀਆਂ ਗੱਲਾਂ ਤੁਸੀਂ ਕਰਦੇ ਹੋ, ਸਾਡੇ ਇਲਾਕੇ ਚੋਂ ਲੰਘਦੀਆਂ ਨਹਿਰਾਂ ਨੇ, ਚਾਹੇ ਉਹ ਗੰਗ ਕਨਾਲ ਆ। ਹੁਣ ਤੁਹਾਨੂੰ ਮੈਂ ਦੂਸਰੀ ਦੱਸਦਾ ਕਿਹੜੀ ਨਹਿਰ ਆ, ਉਹ ਆ ਰਾਜਸਥਾਨ ਕੈਨਾਲ ਜੀ, ਜਿਹੜਾ ਹਰੀਕੇ ਹੈਡ ਆ। ਹਰੀਕੇ ਹੈਡ ਤੋਂ ਦੋ ਨਹਿਰਾਂ ਨਿਕਲਦੀਆਂ, ਇੱਕ ਸਰਹੰਦ ਫੀਡਰ ਆ, ਇੱਕ ਰਾਜਸਥਾਨ ਕਨਾਲ ਆ। ਇਹ ਜਿਹੜੀ ਗੰਗ ਕਨਾਲ ਹੈ ਇਹ ਤੇ ਵੱਖਰੀ ਆ ਨਾ, ਇਹਦੀ ਤੇ ਗੱਲ ਨਾ ਕਰੋ। ਇਹ ਨਿਕਲੀ ਆ 1925 ਦੇ ਕਰੀਬ,
ਜਿਹੜੀ ਇਹ ਆ ਰਾਜਸਥਾਨ ਕੈਨਾਲ, ਇਹ ਨਿਕਲੀ ਆ 1955 ਚ। ਔਰ ਇਹਦੇ ਬਾਰੇ ਕਿਹਾ ਜਾਂਦਾ ਕਿ ਦੇਖੋ ਜਦੋਂ ਇਹ ਨਹਿਰ ਕੱਢੀ ਗਈ, ਇੱਕ ਮੀਟਿੰਗ ਹੋਈ ਸੀਗੀ, ਉੱਥੋਂ ਪੰਜਾਬ ਦੇ ਵੀ ਗਏ ਸੀਗੇ, ਤਾਂ ਉਦੋਂ ਮੇਰੇ ਖਿਆਲ ਦੇ ਨਾਲ ਗੁਲਜ਼ਾਰੀ ਲਾਲ ਨੰਦਾ ਇੱਕ ਮਿਨਿਸਟਰ ਹੁੰਦਾ ਸੀ, ਇੱਕ ਹੁੰਦਾ ਸੀਗਾ ਨਹਿਰੂ। ਤਾਂ ਉਸ ਸਮੇਂ ਦੱਸਿਆ ਗਿਆ ਸੀਗਾ ਕਿ ਨਹਿਰ ਕੱਢ ਦਿਓ, ਕਿਉਂਕਿ ਉਦੋਂ ਇੰਡਸਟਰੀਟੀ ਦਾ ਰੌਲਾ ਚੱਲਦਾ ਪਿਆ ਸੀਗਾ, ਕੋਈ ਇਹੋ ਜਿਹਾ ਮਾਮਲਾ ਸੀ। ਤਾਂ ਇਹਨਾਂ ਨੇ ਇਹ ਮਿੱਥਿਆ ਸੀਗਾ ਕਿ ਇੰਨਾ ਪਾਣੀ ਰਾਜਸਥਾਨ ਨੂੰ ਦੇ ਦਿਓ, ਲੈਣ ਦੇਣ ਬਾਅਦ ਚ ਹੋ ਜਾਊਗਾ। ਬਾਅਦ ਚ ਉਹ ਫੈਲ ਦੱਸਦੇ ਆ ਕਿ ਕੌਨਫੀਡੈਂਸ਼ੀਅਲ ਕਰਾਰ ਦੇ ਕੇ ਦੱਬੀ ਗਈ ਆ, ਅੱਜ ਤੱਕ ਨਿਕਲੀ ਨਹੀਂ। ਇਹ ਗੱਲ ਵੀ ਮੈਨੂੰ ਗੁਰਪ੍ਰੀਤ ਸਿੰਘ ਮੰਡਿਆਣੀ ਹੋਰਾਂ ਨੇ ਦੱਸੀ ਸੀ। ਜੇ ਤੁਸੀਂ ਪਾਣੀਆਂ ਦੇ ਟੌਪਿਕ ਤੇ ਵਧੇਰੇ ਜਾਣਕਾਰੀ ਲੈਣੀ ਹੈ, ਸਾਰਿਆਂ ਦਾ ਵੈਸੇ ਗਿਆਨ ਤੇ ਅੰਦਾਜ਼ ਵੱਖੋ ਵੱਖਰਾ ਹੁੰਦਾ, ਪਰ ਮੰਡਿਆਣੀ ਸਾਹਿਬ ਕੋਲ ਜਿਹੜੀ ਨੌਲੇਜ ਆ ਔਰ ਜਿਹੜਾ ਉਹਨਾਂ ਦਾ ਅੰਦਾਜ਼ੇ ਬਿਆਨ, ਉਹ ਤੁਹਾਨੂੰ ਕੱਲਾ ਕੱਲਾ ਨੁਕਤਾ ਜਿਹੜਾ ਅੱਧੇ ਕੁ ਘੰਟੇ ਦੇ ਪ੍ਰੋਗਰਾਮ, ਮੈਂ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਉਹਨਾਂ ਤੋਂ ਹੀ ਸੁਣੀਆਂ ਨੇ, ਕਿਉਂਕਿ ਉਹ ਬਹੁਤ ਲੰਮੇ ਸਮੇਂ ਤੋਂ ਰਿਸਰਚ ਕਰਦੇ ਆ ਇਹਨਾਂ ਚੀਜ਼ਾਂ ਦੀ। ਮੈਂ ਬੇਨਤੀ ਕਰੂੰਗਾ ਰਾਜ ਕਰਨਵੀਰ ਸਿੰਘ ਨੂੰ ਕਿਸੇ ਦਿਨ ਰੂਬਰੂ ਕਰਾ ਦੇਣਗੇ ਤੁਹਾਡੇ, ਤੇ ਉਹਦੇ ਚ ਤੁਹਾਨੂੰ ਸਾਰੀਆਂ ਚੀਜ਼ਾਂ ਦੇ ਜਵਾਬ ਮਿਲ ਜਾਣਗੇ। ਪਰ ਇਹ ਜਿਹੜੀ ਰਾਜਸਥਾਨ ਕੈਨਾਲ ਆ, ਜਿਹਦੇ ਬਾਰੇ ਮੈਂ ਕਹਿੰਦਾ ਕਿ ਜਿਹਨੇ ਦੇਖੀ ਹੈ ਨਹਿਰ, ਉਹ ਬਖੂਬੀ ਜਾਣਦਾ ਹੋਊਗਾ ਕਿ ਏਦਾਂ ਲੱਗਦਾ ਕੋਈ ਦਰਿਆ ਹੀ ਤੁਰਿਆ ਜਾਂਦਾ। ਆ ਸਾਡੇ ਪਿੰਡ ਦੇ ਉਤਲੇ ਪਾਸੋਂ ਲੰਘਦੀ ਆ, ਉਹ ਏਦਾਂ ਲੱਗਦਾ ਕਿ ਦਰਿਆ ਹੀ ਤੁਰਿਆ ਜਾਂਦਾ, ਏਡੀ ਵੱਡੀ ਨਹਿਰ ਆ। ਜੀ ਜੀ ਹਾਂ। ਤੇ ਮਿੰਟੂ ਜੀ ਅਗਲੇ ਕਾਲਰ ਜੁੜੇ ਨੇ ਗੁਰਵਿੰਦਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਾਂਜੀ ਭਾਜੀ, ਆਪਣਾ ਨਹਿਰਾਂ ਦਾ ਮੁੱਦਾ ਚੱਲੀ ਜਾਂਦਾ ਜੀ, ਇਹ ਚੱਲੀ ਜਾਣਾ ਜੀ। ਚਲੋ ਪੈਸੇ ਹੋਰ ਤੇ ਇਹਨਾਂ ਨੇ ਜਿਹੜੇ ਕਲੇਮ ਕੀਤੇ ਆ, ਇੰਨੇ ਤੇ ਕੀ ਦੇਣੇ ਆ, ਇੰਨੇ ਦੇ ਦੇਣੇ ਵੀ ਪੰਜਾਬ ਦਾ ਕਰਜ਼ਾ ਮਾਫ਼ ਕਰ ਦੇਣ। ਪੰਜਾਬ ਦਾ ਦਿਲ ਬਹੁਤ ਵੱਡਾ ਵਾ, ਤੇ ਪੰਜਾਬ ਦਾ ਜਿੰਨਾ ਕਰਜ਼ਾ ਆ ਉਹੋ ਹੀ ਮਾਫ਼ ਕਰ ਦੇਣ ਜੇ ਬਾਕੀ ਪੈਸੇ ਨਹੀਂ ਦੇਣੇ ਆ ਨਾ। ਤੇ ਦੂਜਾ ਜਿਹੜੀ ਮਾਫੀ ਆ ਪੁੱਤਾ ਜੀ, ਕੇਸਰੀਵਾਲ ਵਾਲੀ ਮਾਫੀ ਵਾਲਾ, ਉਹ ਜਿਨ੍ਹਾਂ ਦੇ ਦਿਲ ਨੂੰ ਠੇਸ ਪਹੁੰਚੀ ਆ, ਉਹ ਤਾਂ ਆਪ ਅਕਾਲੀ ਦਲ ਤੁਰੇ ਫਿਰਦੇ ਆ। ਇੱਕ ਸਾਡੇ ਡਾਕਟਰ ਸ਼ਾਹਗੋ ਜੀ ਦਾ, ਉਹ ਕਰੀ ਜਾਵੇ ਮੇਰੇ ਦਿਲ ਨੂੰ ਕਹਿੰਦਾ ਠੇਸ ਬਹੁਤ ਪਹੁੰਚ ਗਈ ਵੀ ਮਜੀਠੀਏ ਕੋਲ ਮਾਫੀ ਮੰਗ ਗਈ, ਤਾਂ ਆਪ ਮਜੀਠੀਏ ਦੇ ਜੀਜੇ ਕੋਲੋਂ ਸਾਥ ਹੋਈ ਜਾਂਦੇ ਨਾ। ਇਹਨਾਂ ਦਾ ਕੋਈ ਹੈ ਹੀ ਨਹੀਂ ਜੀ ਉੱਥੇ, ਉੱਦਾਂ ਦੇ ਲੋਕ ਜਿਹੜੇ ਉਹਨਾਂ ਨੂੰ ਸੁਣੀ ਜਾਂਦੇ, ਤਾੜੀਆਂ ਮਾਰੀ ਜਾਂਦੇ ਆ। ਉਹ ਮੇਰੇ ਦਿਲ ਨੂੰ ਠੇਸ ਪਹੁੰਚੀ ਆ। ਤੇ ਆਪਣਾ ਤੇ ਆਹੀ ਗੱਲਾਂ ਹੈਗੀਆਂ ਜੀ, ਦੋ ਥੈਂਕ ਯੂ ਜੀ। ਕੀ ਇਹ ਦੇ ਸਕਦੇ ਜੀ? ਦੇਖੋ ਪੈਸੇ ਵਾਲੀ ਗੱਲ ਤੇ ਆਪਾਂ ਅੱਗੇ ਨਿਬੇੜ ਚੁੱਕੇ ਹਾਂ ਕਿ ਪੈਸੇ ਬਹੁਤ ਮੁਸ਼ਕਲ ਹੈ। ਰਾਜਸਥਾਨ ਪੈਸੇ ਦੇਊਗਾ, ਪੰਜਾਬ ਨੂੰ ਪੈਸੇ ਮਿਲੂਗੇ, ਉਹ ਜਦੋਂ ਮਿਲਣਗੇ ਫਿਰ ਵੇਖੀ ਜਾਊਗੀ। ਆਪਾਂ ਵੇਖ ਲਵਾਂਗੇ ਕਰਜ਼ਾ ਮਾਫ਼ ਕਰਨਾ ਕਿ ਜਾਂ ਸੁਖਬੀਰ ਸਿੰਘ ਬਾਦਲ ਨੇ ਜਿਵੇਂ ਕਿਹਾ ਸੀਗਾ ਕਿ ਉਹ ਐਸੀਆਂ ਸੜਕਾਂ ਬਣਾਉਣੀਆਂ ਜਿਹੜੀਆਂ ਬੰਬ ਨਾਲ ਵੀ ਨਾ ਟੁੱਟਣ, ਉਹ ਬਾਅਦ ਚ ਪਤਾ ਲੱਗ ਜੂਗਾ ਕੀ ਕਰਨਾ ਉਹਨਾਂ ਦਾ। ਪਰ ਜਿਹੜੀ ਆਹ ਗੱਲ ਤੁਸੀਂ ਕਹਿੰਦੇ ਹੋ, ਦੇਖੋ ਨਿਰਾਸ਼ ਬੰਦਾ ਫਿਰ ਕਿਤੇ ਢੋਈ ਤੇ ਲੱਭਦਾ ਹੀ ਆ। ਔਰ ਇਹ ਬਹੁਤੇ ਵਰਕਰ ਉਹੀ ਵਰਕਰ ਆ ਜਿਹੜੇ ਇਹਨਾਂ ਰਵਾਇਤੀ ਪਾਰਟੀਆਂ ਚ ਨਿਕਲ ਕੇ ਆਏ ਆ, ਤਾਂ ਨਿਰਾਸ਼ ਹੋਏ ਫਿਰ ਆਪੋ ਆਪਣੇ ਉਸ ਟਿਕਾਣੇ ਨੂੰ ਪਰਤ ਵੀ ਸਕਦੇ ਆ। ਤਾਂ ਇਹ ਮਨ ਦਾ ਮੇਲਾ, ਜਿੱਥੇ ਕੋਈ ਜਾਣਾ ਚਾਹੁੰਦਾ ਚਲਾ ਜਾਵੇ, ਕਿਸੇ ਨੂੰ ਕੋਈ ਰੋਕ ਨਹੀਂ ਸਕਦਾ। ਜ਼ਬਰਦਸਤੀ ਕੋਈ ਕਿਸੇ ਆਈਡੀਓਲੋਜੀ ਦੇ ਨਾਲ ਨਹੀਂ ਬੱਝਿਆ ਰਹਿ ਸਕਦਾ, ਨਾ ਹੀ ਕਿਸੇ ਸਿਆਸੀ ਸੰਗਠਨ ਨਾਲ ਕੀ ਰੱਖਿਆ ਜਾ ਸਕਦਾ। ਮਨ ਮਿਲੇ ਦਾ ਮੇਲਾ ਆਪਾਂ ਕੀ ਕਹਿ ਸਕਦੇ ਆ। ਪਰ ਜੇ ਕਿਸੇ ਦੇ ਠੇਸ ਲੱਗੀ ਆ, ਉਹ ਵਾਪਸ ਜਾਣਾ ਚਾਹੁੰਦਾ, ਤੇ ਵਰਕਰਾਂ ਦੀ ਕੀ ਗੱਲ ਕਰਦੇ ਹੋ ਤੁਸੀਂ? ਇੱਥੇ ਤਾਂ ਵੱਡੇ ਵੱਡੇ ਲੀਡਰ ਚਲੇ ਗਏ ਆ। ਇਹਨਾਂ ਨੇ ਜਿਹੜਾ ਮਾਝੇ ਉੱਥੇ ਮਾਝਾ ਜੋੜ ਦਾ ਬਣਾਇਆ ਸੀਗਾ, ਉਹ ਕਾਕਾ ਜੀ ਉਹ ਫਿਰ ਉੱਥੇ ਚਲ ਗਏ, ਅਕਾਲੀ ਦਲ ਚ ਆਏ ਸੀਗੇ। ਇੱਥੇ ਵੱਡੇ ਵੱਡੇ ਲੀਡਰ ਚਲੇ ਗਏ, ਜੇ ਵਰਕਰ ਚਲੇ ਗਏ ਤੇ ਫਿਰ ਕੀ ਆਖਰ ਆਉਣ ਲੱਗੀ ਆ। ਜੀ ਜੀ ਅਗਲੇ ਕਾਲਰ ਨੇ ਦਿਆਲ ਕੌਰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਦਿਆਲ ਕੌਰ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ ਤੁਹਾਡਾ? ਮੈਂ ਸਵਾਲ ਨਹੀਂ ਪੁੱਛਿਆ, ਮੈਂ ਤਾਂ ਸ਼ਬਦ ਲਈ ਕਰਿਆ ਜੀ ਜੀ ਬਾਅਦ ਦੇ ਵਿੱਚ ਜੀ। ਜੀ ਤੇ ਮਿੰਟੂ ਜੀ ਇੱਕ ਜਾਂਦੇ ਜਾਂਦੇ ਜ਼ਰੂਰ ਦੱਸ ਕੇ ਜਾਇਓ ਵੀ ਜਿਹੜਾ ਕੈਪਟਨ ਦੀ ਕੈਬਨਿਟ ਦਾ ਵਿਸਤਾਰ ਹੈ ਉਹ ਹੋਊਗਾ ਨਹੀਂ ਹੋਊਗਾ, ਮਿਲ ਰਹੀ ਉਹਨੂੰ ਹਰੀ ਝੰਡੀ ਕਿ ਨਹੀਂ ਅਜੇ? ਹਾਂਜੀ ਇਹ ਕਹਿੰਦੇ ਆ ਕਿ 10-15 ਦਿਨਾਂ ਤੱਕ ਹੋ ਜੂ ਹੱਲ। ਅਸਲ ਦੇ ਵਿੱਚ ਕੀ ਆ ਕਿ ਇੱਕ ਤੇ ਆਪਾਂ ਕੱਲ ਵੀ ਗੱਲ ਕੀਤੀ ਸੀ, ਸਿਮਰਨਜੀਤ ਬੈਂਸ ਦਾ ਜਿਹੜਾ ਲੈਟਰ ਆ ਉਹ ਚਲੇ ਗਿਆ। ਪਹਿਲਾਂ ਸੁਖਪਾਲ ਖਹਿਰੇ ਦਾ, ਰਾਣਾ ਗੁਰਜੀਤ ਦਾ ਮਾਮਲਾ, ਕਈ ਕਿਸਮ ਦੇ ਇੱਥੇ ਇਹਨਾਂ ਦੇ ਵਿਵਾਦ ਆ। ਅਸਲ ਦੇ ਵਿੱਚ ਮੈਨੂੰ ਜੋ ਲੱਗਦਾ ਉਹ ਇਹੋ ਹੀ ਆ ਕਿ ਕੈਪਟਨ ਅਮਰਿੰਦਰ ਸਿੰਘ ਰਾਣਾ ਗੁਰਜੀਤ ਨੂੰ ਚਾਹੁੰਦਾ ਕਰਨ ਚ, ਤੇ ਉਹ ਵਿਵਾਦਤ ਚਿਹਰਾ ਨਹੀਂ ਰੱਖਣਾ ਚਾਹੁੰਦੇ ਦਿੱਲੀ ਵਾਲੇ। ਉਹਨਾਂ ਦਾ ਯਤਨ ਇਹ ਰਹੂਗਾ ਕਿ 2019 ਦੇ ਵਿੱਚ ਪੰਜਾਬ ਨੂੰ ਮਾਡਲ ਬਣਾ ਕੇ ਪੇਸ਼ ਕਰਨਾ। ਸੋ ਇੱਥੇ ਰੱਟਾ ਪੈਂਦਾ, ਸ਼ਾਇਦ ਲੱਗਦਾ ਹੈ ਕਿ ਤਸੂੜੀ ਨਿਕਲ ਜਾਊਗੀ। ਪਰ ਮੈਨੂੰ ਲੱਗਦਾ ਕਿ ਵਿਸਤਾਰ ਹੋਣਾ ਚਾਹੀਦਾ। ਕੈਪਟਨ ਅਮਰਿੰਦਰ ਸਿੰਘ 40 ਵਿਭਾਗ ਆਪਣੇ ਕੋਲ ਰੱਖੀ ਬੈਠਾ, ਨਾ ਇੱਥੇ ਖੇਤੀ ਮੰਤਰੀ ਆ ਕੋਈ, ਨਾ ਖੇਡ ਮੰਤਰੀ ਆ। ਹੋਣਾ ਚਾਹੀਦਾ
ਪਰ ਕੈਪਟਨ ਅਮਰਿੰਦਰ ਸਿੰਘ ਆਪਣੀ ਧੁਨ ਦਾ ਸਵਾਰ ਆ, ਉਹ ਇਹ ਕਦੋਂ ਚੀਜ਼ਾਂ ਠੀਕ ਕਰਦਾ, ਕਦੋਂ ਉਹ ਪ੍ਰਵਾਨਗੀ ਦਿੰਦੇ, ਇਹ ਸਾਰਾ ਇਹਨਾਂ ਤੇ ਮਨਸਰ ਕਰਦਾ। ਪਰ ਮੈਨੂੰ ਲੱਗਦਾ ਕਿ ਇਹਨਾਂ ਦੇ ਜਿਹੜੇ ਅੰਦਰੂਨੀ ਪਟਕ ਆ ਉਹ ਬਹੁਤੀ ਦੇਰ ਤੱਕ ਕੱਜੇ ਨਹੀਂ ਰਹਿਣੇ, ਕਿਉਂਕਿ ਜਿਹੜੇ ਵਿਧਾਇਕ ਆਸ ਲਾਈ ਬੈਠੇ ਆ ਝੰਡੀ ਵਾਲੀ ਕਾਰ ਦੀ, ਉਹ ਇੰਨਾ ਚਿਰ ਹੁਣ ਟਿਕਣਗੇ ਨਹੀਂ। ਜੇ ਤੇ ਛੇਤੀ ਇਹਨਾਂ ਨੇ ਕਰ ਲਿਆ ਠੀਕ ਆ, ਨਹੀਂ ਤੇ ਫਿਰ ਅੰਦਰ ਖਾਤੇ ਜਿਹੜੀ ਖਿੱਚ ਤੂੰ ਚੱਲਦੀ ਉਹ ਬਾਹਰ ਆਜੂ ਸੜਕਾਂ ਤੇ। ਕਿਉਂਕਿ ਅਗਲਾ ਕਹਿੰਦਾ ਜਿਵੇਂ ਗਾਣਾ ਆਇਆ ਸੀ ਨਾ ਮੇਜਰ ਰਾਜਸਥਾਨੀ ਦਾ, ਮੇਰਾ ਵੀ ਜੀ ਕਰਦਾ ਭਾਬੀ ਦਾਲ ਕਰਾਰੀ ਨੂੰ, ਉਹ ਛੜਾ ਜੇਠ ਕਹਿੰਦਾ, ਉਹ ਹੀ ਗੱਲ ਆ ਕਿ ਇਹ ਵੀ ਕਹਿਣਗੇ ਕਿ ਹਾਂ ਭਾਈ ਸਾਡਾ ਵੀ ਜੀ ਕਰਦਾ, ਸਾਨੂੰ ਵੀ ਮੌਕਾ ਦਿਓ। ਹੁਣ ਮੌਕਾ ਸੇਵਾ ਦਾ ਜਾਂ ਮੇਵਾ ਦਾ ਜੋ ਮਰਜ਼ੀ ਸਮਝਿਓ, ਅਗਲਾ ਕਹਿੰਦਾ ਤਾਂ ਹੈ ਕਿ ਸਾਨੂੰ ਵੀ ਮੌਕਾ ਦਿਓ। ਜੀ ਜੀ। ਤੇ ਮਿੰਟੂ ਜੀ ਕਿਤੇ ਕਿਤੇ ਰਹਿ ਕੇ ਗੱਲਾਂ ਉੱਠਦੀਆਂ ਵੀ ਕਿਤੇ ਕੈਪਟਨ ਨੂੰ ਵੀ ਬਦਲਿਆ ਜਾ ਸਕਦਾ? ਨਹੀਂ, ਹਾਲ ਦੀ ਘੜੀ ਤੇ ਨਹੀਂ ਇਹੋ ਜਿਹਾ, ਕਿਉਂਕਿ ਪਾਰਟੀ ਇਹਨਾਂ ਦੀ ਇਸ ਸਮੇਂ ਮੈਨੂੰ ਨਹੀਂ ਲੱਗਦਾ ਇਸ ਪੋਜੀਸ਼ਨ ਤੇ ਖੜੀ ਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਰਿਪਲੇਸ ਕਰ ਲੈਣ, ਕਿਉਂਕਿ ਇੱਕ ਗੁੱਟ ਆ, ਇੱਕ ਧੜਾ ਕੈਪਟਨ ਅਮਰਿੰਦਰ ਸਿੰਘ ਦਾ, ਇੱਕ ਵੋਟ ਬੈਂਕ ਆ ਕੈਪਟਨ ਅਮਰਿੰਦਰ ਸਿੰਘ ਦਾ। ਮੈਨੂੰ ਨਹੀਂ ਲੱਗਦਾ ਕਿ ਉਹਨੂੰ ਰਿਪਲੇਸ ਕਰ ਲੈਣਗੇ ਪਿੱਛੇ। ਹਾਂ, ਉਹ ਜਿਵੇਂ ਹਰਿਆਣੇ ਦੇ ਵਿੱਚ ਇੱਕ ਰਿਕਾਰਡ ਬਣਿਆ ਸੀਗਾ ਓਦਾਂ ਬਣ ਜਾਵੇ ਕਿ ਪੂਰਾ ਆਪਣਾ ਲੁੰਗਲਾਣਾ ਲੈ ਕੇ ਕਿਤੇ ਚਲਾ ਜਾਵੇ ਦੂਜੇ ਘਰ ਚ, ਤੇ ਉਹ ਕੁਝ ਕਹਿ ਨਹੀਂ ਸਕਦੇ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਤੁਸੀਂ ਵਿਸਥਾਰ ਦੇ ਵਿੱਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਜੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWRU 1300 AM Fresno. ਮੈਰਿਜਵਿਲ ਯੂਬਾ ਸਿਟੀ ਵਿੱਚ ਹਾਈਵੇ 20 ਤੇ ਹਾਈਵੇ 70 ਦੇ ਕਾਰਨਰ ਤੇ ਲੇਕ ਐਲਿਸ ਦੇ